ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸਿਸ ਦਾ ਸਮਾਂ ਜਿਹੜਾ ਉਹ ਚੱਲ ਰਿਹਾ ਆ। ਇਸ ਵਾਰ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਹਰ ਇਨਸਾਨ ਦੇ ਹਿਸਾਬ ਨਾਲ, ਪਰ ਪਰਸਨ ਦੇ ਹਿਸਾਬ ਨਾਲ ਪਰਿਵਾਰ ਦੇ ਵਿੱਚ ਭਾਰੀ ਜੁਰਮਾਨਾ ਜਿਹੜਾ ਉਹ ਕੀਤਾ ਜਾ ਸਕਦਾ ਆ। ਉਸ ਤੋਂ ਬਚਣ ਦੇ ਲਈ ਕਵਰਡ ਕੈਲੀਫੋਰਨੀਆ ਕਰਾਉਣ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਤੋਂ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਤੋਂ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਤੋਂ, ਤਾਰਾ ਸਿੰਘ ਮਰਾਹਰ ਕਲੋਵਿਸ ਤੋਂ, ਗੁਰਪਾਲ ਸੰਧੂ ਐਂਟੀਲੋਪ ਤੋਂ, ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰੋ ਨਿਮਾ ਸਹੋਤਾ 209 277 0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਬੀਜੇਪੀ ਦੀ ਵਿੱਤ ਮੰਤਰੀ ਦੇ ਪਤੀ ਦੀ ਸਲਾਹ, ਰਾਓ ਤੇ ਮਨਮੋਹਨ ਤੋਂ ਕੁਛ ਸਿੱਖੋ। ਦੇਖੋ, ਇਹਨਾਂ ਨੇ ਕਿੰਨੀਆਂ ਛਾਲਾਂ ਮਾਰੀਆਂ ਇਸ ਗੱਲ ਤੋਂ, ਕਿੰਨੇ ਛੜੱਪੇ ਮਾਰੇ ਇਸ ਗੱਲ ਤੋਂ ਕਿ ਕੁਛ ਨਹੀਂ ਹੈ ਜੀ, ਮੰਦੀ ਕੁਛ ਨਹੀਂ ਹੈ। ਚਾਹੇ ਉਹ ਮੋਹਨ ਭਾਗਵਤ ਹੋਵੇ, ਚਾਹੇ ਫਿਰ ਉਹ ਰਵੀ ਸ਼ੰਕਰ ਪ੍ਰਸਾਦ ਹੋਵੇ, ਸਾਰਿਆਂ ਨੇ ਜ਼ੋਰ ਲਾ ਦਿੱਤਾ ਇਸ ਗੱਲ ਤੇ। ਰਵੀ ਸ਼ੰਕਰ ਪ੍ਰਸਾਦ ਤੇ ਕੱਲ ਇਹ ਗੱਲ ਕਹਿਣ ਡਿਆ ਹੈਗਾ, ਕਹਿੰਦਾ ਕਿ ਇੱਥੇ ਤਾਂ ਫਿਲਮਾਂ ਹਿੱਟ ਹੋ ਜਾਂਦੀਆਂ, 3 ਫਿਲਮਾਂ ਜਿਹੜੀਆਂ ਉਹ 150 200 ਕਰੋੜ ਨੂੰ ਪਹੁੰਚੀਆਂ। ਮੰਦੀ ਕਿੱਥੇ? ਮੈਨੂੰ ਦੱਸੋ, ਮੈਨੂੰ ਤੇ ਦਿਖਦੀ ਨਹੀਂ ਕਿਤੇ। ਤੇ ਹੁਣ ਉਹਨੂੰ ਬਿਆਨ ਹੈ ਜਿਹੜਾ ਪੁੱਠਾ ਵੀ ਲੈਣਾ ਪਿਆ। ਦੱਸੋ ਉਹਨੂੰ ਫਿਲਮਾਂ ਨਾਲ ਆਰਥਿਕਤਾ ਦਾ ਕੀ ਮੇਲ ਹੈ? ਜਦੋਂ ਤੁਹਾਡੀ ਆਰਥਿਕਤਾ ਦੇ ਵਿੱਚ ਸੁਸਤੀ ਆ, ਯਕਦਮ ਥੋੜ੍ਹੀਆਂ ਸਾਰੀਆਂ ਚੀਜ਼ਾਂ ਦੇ ਸਾਰੇ ਬਿਜ਼ਨਸ ਡਾਊਨ ਹੋ ਜਾਂਦੇ ਆ। ਤਾਂ ਇਹ ਸਮਝਣ ਦੀ ਗੱਲ ਆ। ਹੁਣ ਦੇਖੋ, ਜਿਹੜੇ ਹੈਗੇ ਆ ਨਾ ਇੱਥੇ ਵਿੱਤ ਮੰਤਰੀ, ਉਹਨਾਂ ਦੇ ਜਿਹੜੇ ਪਤੀ ਆ ਉਹ ਕਾਫੀ ਵਧੀਆ ਇੰਟਲੈਕਚੁਅਲ ਬੰਦੇ ਆ। ਉਹਨਾਂ ਦਾ ਨਾਂ ਹੈ ਪਰਕਲਾ ਪ੍ਰਭਾਕਰ, ਤੇ ਉਹ ਲਿਖਦੇ ਵੀ ਆ, ਅਰਥ ਵਿਵਸਥਾ ਦੇ ਉਹ ਲੇਖ ਵੀ ਲਿਖਦੇ ਰਹਿੰਦੇ ਆ। ਤੇ ਉਹਨਾਂ ਨੇ ਇੱਕ ਲੇਖ ਲਿਖਿਆ ਵਾ ਇੱਕ ਅੰਗਰੇਜ਼ੀ ਅਖਬਾਰ ਵਾਸਤੇ। ਉਹਦੇ 'ਚ ਆਖਿਆ ਕਿ ਮੋਦੀ ਸਰਕਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ ਤੇ ਡਾਕਟਰ ਮਨਮੋਹਨ ਸਿੰਘ ਸਰਕਾਰ ਵੱਲੋਂ ਆਪਣੇ ਆਰਥਿਕ ਮਾਡਲ ਨੂੰ ਅਪਣਾਉਣਾ ਚਾਹੀਦਾ। ਮਤਲਬ ਕਿ ਉਹਨਾਂ ਦੀ ਰਾਏ ਜਾਂ ਸਲਾਹ ਹੈ। ਉਹ ਕਹਿੰਦੇ ਆ ਕਿ 1991 'ਚ ਜਿਹੜੀ ਅਰਥ ਵਿਵਸਥਾ ਦੀ ਹਾਲਤ ਵਿਗੜੀ ਸੀਗੀ, ਉਹ ਕਿੱਦਾਂ ਠੀਕ ਕੀਤਾ ਗਿਆ। ਮਤਲਬ ਕਿ ਉਹਨਾਂ ਨੇ ਉਲੇਖ ਕੀਤਾ ਉਹਦੇ ਵਿੱਚ ਉਸ ਸਾਰੇ ਕਾਰੇ ਨੂੰ ਜੋ ਇਹਨਾਂ ਦੀ ਸਰਕਾਰ ਦੇ ਵਿੱਚ ਕੀਤਾ ਗਿਆ ਸੀ, ਜਿਵੇਂ ਭਾਰਤ ਤੇ ਭਾਰਤ ਦੀ ਆਰਥਿਕਤਾ ਦੋਨਾਂ ਨੂੰ ਬਦਲ ਕੇ ਰੱਖ ਦਿੱਤਾ ਸੀ। ਉਹਦਾ ਉਲੇਖ ਕੀਤਾ ਗਿਆ, ਜ਼ਿਕਰ ਕੀਤਾ ਗਿਆ ਕਿਤੇ ਨਾ ਕਿਤੇ। ਤਾਂ ਹੁਣ ਇਸ ਮਾਮਲੇ ਦੇ ਵਿੱਚ ਦੇਖੋ ਅੱਗੇ ਜਾ ਕੇ ਕੀ ਹੁੰਦਾ। ਉਸ ਰਾਏ ਨੂੰ ਕੋਈ ਲੈਂਦਾ ਜਾਂ ਨਹੀਂ ਲੈਂਦਾ ਸੀਰੀਅਸਲੀ, ਪਰ ਜਿੱਦਾਂ ਦੀ ਗੱਲ ਕੱਲ ਸੰਸਾਰ ਬੈਂਕ ਨੇ ਕੀਤੀ ਹੈ, ਸੰਸਾਰ ਬੈਂਕ ਨੇ ਇਹਨਾਂ ਦੀ ਜਿਹੜੀ ਗਰੋਥ ਰੇਟ ਦੀ ਅਗਾਊ ਅੰਦਾਜ਼ਨ ਇੱਕ ਫਿਗਰ ਸੀ ਉਹ ਘਟਾ ਦਿੱਤੀ ਹੈ। ਮੇਰੇ ਖਿਆਲ ਦੇ ਨਾਲ ਉਹਨਾਂ ਨੇ 6 ਤੱਕ ਕਰ ਦਿੱਤੀ ਹੈ, ਪਹਿਲਾਂ 6.9 ਸੀ। ਇਹ ਮੰਨਦੇ ਨਹੀਂ ਸੀ, ਪਰ ਸੰਸਾਰ ਬੈਂਕ ਵੱਲੋਂ ਮੋਹਰ ਲਾਏ ਜਾਣ ਤੇ ਸਾਫ਼ ਹੋ ਗਿਆ ਕਿ ਹੁਣ ਇਹਨਾਂ ਨੂੰ ਮੰਨਣਾ ਪਊਗਾ। ਪਰ ਕੀ ਸਲਾਹ ਮੰਨਦੇ ਆ ਜਾਂ ਨਹੀਂ, ਇਹ ਵੇਖਣਾ ਹੋਏਗਾ। ਵੈਸੇ ਕਹਿੰਦੇ ਹੁੰਦੇ ਕਿ ਪਰੇਸ਼ਾਨੀ ਦੇ ਵਿੱਚ ਜੇ ਕੋਈ ਸਲਾਹ ਮੰਗੇ ਤੇ ਸਲਾਹ ਦੇ ਨਾਲ ਸਾਥ ਵੀ ਦੇਣਾ ਚਾਹੀਦਾ, ਕਿਉਂਕਿ ਸਲਾਹ ਕਈ ਵਾਰ ਗਲਤ ਹੋ ਜਾਂਦੀ ਆ, ਸਾਥ ਗਲਤ ਨਹੀਂ ਹੁੰਦਾ। ਤਾਂ ਵਿੱਤ ਮੰਤਰੀ ਜਿਹੜੇ ਇਸ ਟਾਈਮ ਇਸ ਦੇਸ਼ ਦੀ ਬਹੁਤ ਵੱਡੀ ਆਰਥਿਕਤਾ ਦੀ ਸੁਸਤੀ ਵਾਲੀ ਰਫਤਾਰ ਨਾਲ ਨਜਿੱਠਣਗੇ, ਉਹਦੇ ਵਿੱਚ ਉਹਨਾਂ ਦੇ ਪਤੀ ਨੂੰ ਸਲਾਹ ਤੇ ਠੀਕ ਹੈ, ਸਾਥ ਦੇਣ ਦੀ ਵੀ ਜ਼ਰੂਰਤ ਹੈ ਮੇਰੇ ਖਿਆਲ ਦੇ ਨਾਲ, ਕਿਉਂਕਿ ਉਹ ਵਧੀਆ ਇੰਟਲੈਕਚੁਅਲ ਬੰਦੇ ਨੇ। ਤਾਂ ਉਹਨਾਂ ਨੂੰ ਵੇਖਣਾ ਪਊਗਾ ਕਿ ਕਿਹੜੇ ਮੋੜ ਤੇ ਕਿਹੜੀ ਸਲਾਹ ਦਿੱਤੀ ਜਾਂਦੀ ਹੈ, ਪਰ ਕਿਹੜੀ ਸਲਾਹ ਲੈਂਦੇ ਆ ਇਹ ਵੇਖਣ ਵਾਲੀ ਗੱਲ ਹੈ, ਕਿਉਂਕਿ ਆਮ ਤੌਰ ਤੇ ਸਲਾਹ ਸਾਨੂੰ ਘੱਟ ਹੀ ਲੈਂਦੇ ਆ। ਜੀ ਜੀ ਬਿਲਕੁਲ, ਸਲਾਹ ਦਾ ਤਾਂ ਕੰਮ ਇਹਨਾਂ ਨੇ ਬੰਦ ਹੀ ਰੱਖਿਆ ਹੈ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਵਿਵਾਦਾਂ ਦੇ ਵਿੱਚ ਮਨਜਿੰਦਰ ਸਿਰਸਾ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਮਾਮਲਾ। ਦੇਖੋ, ਮਨਜਿੰਦਰ ਸਿੰਘ ਸਿਰਸਾ ਤੇ ਮੈਨੂੰ ਨਹੀਂ ਲੱਗਦਾ ਕੋਈ ਤਮਾਈ ਖਾਲੀ ਜਾਂਦੀ ਆ। ਇਹ ਤਮਾਈ ਦੇ ਵਿੱਚ ਕੁਛ ਨਾ ਕੁਛ ਖੱਟ ਹੀ ਰਹਿੰਦੇ ਆ। ਤੇ ਹੁਣ ਮਾਮਲਾ ਤੁਸੀਂ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਤੇ ਵੀ ਉਹ ਤਸਵੀਰ ਵਾਇਰਲ ਹੁੰਦੀ ਪਈ ਆ, ਜਿਹਦੇ ਵਿੱਚ ਇੱਕ ਪਾਸੇ ਗੁਰਬਾਣੀ ਗਾਇਨ ਹੋ ਰਹੀ ਆ ਤੇ ਦੂਸਰੇ ਪਾਸੇ ਮਤਲਬ ਕਿ ਸਾਹਮਣੇ ਫਰੰਟ ਤੇ ਇਹ ਖੜੇ ਆ ਸ਼ੂਜ਼ ਪਾ ਕੇ। ਤਾਂ ਉਹ ਤਸਵੀਰ ਜਿਹੜੀ ਆ, ਮਤਲਬ ਕਿ ਜਿਹੜੇ ਇਹਨੇ ਬੂਟ ਪਾਏ ਆ, ਉਹ ਤਸਵੀਰ ਬੜੀ ਤੇਜ਼ੀ ਨਾਲ ਵਾਇਰਲ ਹੋਈ ਤੇ ਇਹਦਾ ਨੋਟਿਸ ਲੈ ਲਿਆ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ। ਵੈਸੇ ਗਿਆਨੀ ਹਰਪ੍ਰੀਤ ਸਿੰਘ ਕਈ ਮਾਮਲਿਆਂ 'ਚ ਚੌਥੇ ਤੱਕ ਹੀ ਆਉਂਦਾ। ਆਮ ਤੌਰ ਤੇ
ਨੋਟਸ ਲੈਣ ਤੋਂ ਵੀ ਡਰਦਾ ਸੀ। ਪਿਛਲਾ ਜਥੇਦਾਰ ਥੋੜਾ ਜਿਹਾ ਝਿਜਕਦਾ ਸੀ, ਪਰ ਇਹ ਨੋਟਸ ਨਾਲ ਜਿਹੜੇ ਲੈ ਲੈਂਦਾ। ਹਾਂ, ਗਾਹ ਜਾ ਕੇ ਉਹ ਨੋਟਸ ਕਈ ਵਾਰ ਜਿਹੜੇ ਆ ਉਹ ਡੀਰੇਲ ਹੋ ਜਾਂਦੇ ਆ ਕਈ ਮਾਮਲੇ। ਜਿਹੜਾ ਗਿਆਨੀ ਇਕਬਾਲ ਸਿੰਘ ਵਾਲਾ ਮਾਮਲਾ ਸੀ, ਇਹਨਾਂ ਨੇ ਇੱਕ ਚੇਤਾਵਨੀ ਦਿੱਤੀ ਸੀਗੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੁਕਸਾਨੇ ਗਏ ਸੀਗੇ, ਉਹਦੇ ਬਾਰੇ ਕਿ ਤੁਸੀਂ ਹਰ ਇੱਕ ਵਾਰੀ ਡੈਡਲਾਈਨ ਜਿਹੜੀ ਅੱਗੇ ਲੈ ਜਾਂਦੇ। ਕੁਛ ਨਹੀਂ ਹੋਇਆ ਉਸ ਮਾਮਲੇ 'ਚ। ਫਿਰ ਜੋ ਇੱਕ ਤੋਸ਼ਾਖਾਨਾ ਸੀਗਾ, ਤੁਹਾਨੂੰ ਪਤਾ ਹੀ ਇੱਥੇ ਸਾਹਿਤ ਦਾ ਅਣਮੁੱਲਾ ਖਜ਼ਾਨਾ ਸੀਗਾ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ, ਉਹ ਖਜ਼ਾਨਾ ਵੀ ਮੇਰੇ ਖਿਆਲ ਦੇ ਨਾਲ ਇਹਨਾਂ ਤੋਂ ਅੱਗੇ ਗੱਲ ਤੋਰੀ ਨਹੀਂ ਗਈ। ਉਹ ਬਹੁਤ ਅਨਮੋਲ ਖਜ਼ਾਨਾ ਸੀਗਾ। ਤਾਂ ਉਹਦੇ ਵਿੱਚ ਵੀ ਇਹਨਾਂ ਨੇ ਸਬ ਕਮੇਟੀ ਬਣਾਈ, ਪਰ ਅਕਾਲ ਤਖਤ ਦੇ ਜਥੇਦਾਰ ਸਭ ਉੱਥੇ ਥੋੜਾ ਜਿਹਾ ਢਿੱਲੇ ਨਜ਼ਰ ਆਏ। ਖੈਰ, ਹੁਣ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਤੁਹਾਨੂੰ ਆ ਕੇ ਇੱਥੇ ਦੱਸਣਾ ਪਊਗਾ। ਉਹਨਾਂ ਨੇ ਕਿਉਂਕਿ ਸਾਫ਼ ਕਹਿ ਦਿੱਤਾ ਕਿ ਜੋੜੇ ਪਾ ਕੇ ਕੀਰਤਨ ਸਰਵਣ ਕਰਨਾ ਸਿੱਖ ਮਰਿਆਦਾ ਤੇ ਬਿਲਕੁਲ ਉਲਟ ਆ। ਇਹ ਜੋ ਕੁਛ ਵਾਪਰਿਆ ਇਹ ਵਿਚਾਰਿਆ ਜਾਊਗਾ ਤੇ ਇਹਦੇ ਤੇ ਹੁਣ ਜਵਾਬ ਤਲਬੀ ਹੋਊਗੀ। ਜੇ ਸਿੰਘ ਸਾਹਿਬ ਨਹੀਂ ਸੰਤੁਸ਼ਟ ਹੁੰਦੇ ਤੇ ਫਿਰ ਅਗਲੀ ਕਾਰਵਾਈ ਵੀ ਪਾਈ ਜਾ ਸਕਦੀ ਆ। ਉਧਰ ਮਨਜਿੰਦਰ ਸਿੰਘ ਸਰਸਾ ਤੇ ਜਦੋਂ ਦਿੱਲੀ ਕਮੇਟੀ ਦਾ ਪ੍ਰਧਾਨ ਬਣਿਆ, ਨਾਲ ਦੀ ਨਾਲ ਹੀ ਇੱਕ ਵਿਵਾਦ ਅਕਾਲ ਤਖਤ ਤੇ ਆ ਗਿਆ ਸੀ, ਸ਼ਾਇਦ ਤੁਹਾਡੇ ਚੇਤਿਆਂ 'ਚ ਹੋਵੇ ਤਾਜ਼ਾ, ਕਿ ਇਹ ਦਾੜੀ ਰੰਗਦੇ ਆ। ਤਾਂ ਉਸ ਵਿਵਾਦ ਦੇ ਚਲਦਿਆਂ ਫਿਰ ਮਨਜਿੰਦਰ ਸਿੰਘ ਸਿਰਸਾ ਨੇ ਉਹ ਦਾੜੀ ਜਿਹੜੀ ਆ ਰੰਗਣੀ ਬੰਦ ਕੀਤੀ। ਥੋੜੇ ਥੋੜੇ ਚਿੱਟੇ ਵਾਲ ਜਿਹੜੇ ਝਲਕਣ ਲੱਗ ਪਏ ਸਨ। ਬਾਅਦ ਦੇ ਵਿੱਚ ਫਿਰ ਤਸਵੀਰਾਂ ਤੇ ਉਦਾਂ ਦੀਆਂ ਆਉਂਦੀਆਂ ਪਈਆਂ, ਪਰ ਕਾਫੀ ਮਾਮਲਿਆਂ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਘਿਰੇ ਹੋਏ ਆ। ਖਾਸ ਤੌਰ ਤੇ ਨਗਰ ਕੀਰਤਨ ਵਾਲੇ ਮਾਮਲੇ ਦੇ ਵਿੱਚ ਵੀ ਮੈਂ ਤੇ ਇਹ ਗੱਲ ਸੋਚਦਾ ਕਿ ਅਕਾਲ ਤਖਤ ਦੇ ਜਥੇਦਾਰ ਨੇ ਜਿਸ ਤਰ੍ਹਾਂ ਫੈਸਲਾ ਲਿਆ, ਜਿਸ ਤਰ੍ਹਾਂ ਆਦੇਸ਼ ਦਿੱਤਾ, ਉਹਦੀ ਥਾਂ ਤੇ ਇਹੋ ਜਿਹਾ ਨੋਟਸ ਜਿੱਦਾਂ ਇਹਨਾਂ ਨੇ ਹੁਣ ਇਸ ਮਾਮਲੇ 'ਚ ਲਿਆ, ਇੱਦਾਂ ਦਾ ਹੀ ਨੋਟਸ ਲਿਆ ਜਾਣਾ ਚਾਹੀਦਾ ਸੀ, ਕਿਉਂਕਿ ਉਹ ਵੀ ਬਹੁਤ ਗੁੰਮਰਾਹ ਕੁਨ ਜਿਹਾ ਤੇ ਬਹੁਤ ਜ਼ਿਆਦਾ ਵਿਵਾਦਤ ਮਸਲਾ ਬਣ ਗਿਆ ਸੀਗਾ। ਖੈਰ, ਦੇਖਦੇ ਹਾਂ ਹੁਣ ਅੱਗੇ ਕੀ ਬਣਦਾ। ਪਰ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਸ ਤਰੀਕੇ ਨਾਲ RSS ਨੂੰ ਰਿਐਕਟ ਕੀਤਾ, ਜਿਸ ਤਰੀਕੇ ਨਾਲ ਕੁਛ ਹੋਰ ਮਾਮਲਿਆਂ 'ਚ ਪਹਿਲ ਕਦਮੀ ਕੀਤੀ ਹੈ, ਦੇਖਣ ਵਾਲੀ ਗੱਲ ਆ। ਔਰ ਇਹਨਾਂ ਨੂੰ ਕੱਲ ਨੂੰ ਮੇਰੇ ਖਿਆਲ ਦੇ ਨਾਲ ਕਾਂਗਰਸ ਦੇ 3 ਮੰਤਰੀ ਵੀ ਮਿਲ ਰਹੇ ਆ। ਅੱਜ ਚਰਨਜੀਤ ਚੰਨੀ ਨੇ ਆਖ ਦਿੱਤਾ ਕਿ ਮੈਂ ਮਿਲਣ ਗਿਆ ਸੀ, ਇਹਨਾਂ ਨੇ ਸਮਾਂ ਨਹੀਂ ਦਿੱਤਾ। ਕਹਿੰਦੇ ਕਿ ਜੀ ਮੈਂ ਤੇ ਸ਼ੁੱਕਰਵਾਰ ਤੱਕ ਇੱਥੇ ਹੀ ਹਾਂ। ਇਹਨਾਂ ਨੇ ਕੱਲ ਤੱਕ ਸ਼ਾਇਦ ਕਿਹਾ ਕਿ ਮੈਂ ਇੱਥੇ ਹੀ ਹਾਂ, ਜਦੋਂ ਮਰਜ਼ੀ ਆ ਕੇ ਮਿਲ ਲੈਣ। ਤਾਂ ਕੱਲ ਨੂੰ 3 ਮੰਤਰੀ ਉੱਥੇ ਪਹੁੰਚ ਰਹੇ ਆ ਅਕਾਲ ਤਖਤ ਸਾਹਿਬ ਤੇ, ਜਿੱਥੇ ਉਹ ਕੋਈ ਨਾ ਕੋਈ ਹੱਲ ਜਿਹੜਾ ਉਹ ਲੱਭ ਸਕਦੇ ਆ। ਅਕਾਲ ਤਖਤ ਦੇ ਜਥੇਦਾਰ ਵੀ ਗੱਲ ਕਹਿੰਦੇ ਆ ਕਿ ਇੱਕ ਸਮਾਗਮ, ਇੱਕ ਸਟੇਜ ਵਾਲਾ ਫਾਰਮੂਲਾ ਹਾਲੇ ਬਿਲਕੁਲ ਖਤਮ ਨਹੀਂ ਹੋਇਆ, ਹਾਲੇ ਵੀ ਉਮੀਦ ਆ। ਸੋ ਕੱਲ ਇਹਨਾਂ ਦੀ ਜਿਹੜੀ ਮਿਲਣੀ ਹੈ, ਕੱਲ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਮੀਟਿੰਗ ਹੋਏਗੀ, ਉਹਦੇ ਤੇ ਕਾਫੀ ਨਜ਼ਰਾਂ ਰਹਿਣਗੀਆਂ ਕਿ ਸ਼ਾਇਦ ਇਹਨਾਂ ਦੇ ਵੱਲੋਂ ਕੋਈ ਉਹਦੇ ਵਿੱਚ ਵਧੀਆ ਫੈਸਲਾ ਕੁਨ ਭੂਮਿਕਾ ਜਿਹੜੀ ਉਹ ਅਦਾ ਕੀਤੀ ਜਾਵੇ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸੁਖਬੀਰ ਬਾਦਲ ਹੁਣਾਂ ਦਾ ਅਨੋਖਾ ਬਿਆਨ ਕਿਹਾ, ਜਲਾਲਾਬਾਦ ਤੇ ਦਾਖਾ ਹਲਕਾ ਨੂੰ ਜਿੱਤਣ ਤੇ 50 ਕਰੋੜ ਦੇਵਾਂਗਾ। ਇਹ ਜਦੋਂ ਜਿੱਤੇ ਸੀ ਉਦੋਂ ਪੰਜਾਬ ਦੇ ਵਿੱਚ ਵੀ ਟਰੱਕ ਟਰਾਲੀਆਂ ਭਰ ਕੇ ਆਉਣੀਆਂ ਸੀ। ਹਾਲੇ ਤਾਂ ਉਹੀ ਨਹੀਂ ਮੁੱਕੇ ਲੋਕਾਂ ਕੋਲੋਂ, ਨਾ ਉਹ 15 ਕਰੋੜ ਮੋਦੀ ਸਾਹਿਬ ਵਾਲਾ, ਨਾ ਇਹਨਾਂ ਦੇ ਟਰੱਕ ਮੁੱਕੇ ਨੇ, ਉੱਤੋਂ ਹੋਰ ਆ ਜਾਣੇ ਆ। ਬਸ ਇਹਨਾਂ ਗੱਲਾਂ ਕਰਕੇ ਸ਼ਦਾਈ ਆ ਲੋਕ। ਸੁਖਬੀਰ ਸਿੰਘ ਬਾਦਲ ਦੇ ਬਹੁਤ ਮਰੀਦ ਨੇ ਲੋਕ, ਇਹਨਾਂ ਦੀਆਂ ਭਾਸ਼ਣਾਂ ਦੇ ਵਿੱਚ ਜਿਹੜੀਆਂ ਟਿੱਪਣੀਆਂ ਹੁੰਦੀਆਂ ਉਹ ਲੋਕ ਸੁਣਦੇ ਆ, ਵੋਟਾਂ ਚਾਹੇ ਕਿਸੇ ਨੂੰ ਵੀ ਪਾਉਂਦੇ ਹੋਣ, ਪਰ ਬਹੁਤ ਕਈ ਵਾਰ ਗਾਹ ਦੀਆਂ ਗੱਲਾਂ ਕਰ ਜਾਂਦੇ ਜਿੱਦਾਂ ਅੱਜ ਕੀਤੀਆਂ। ਉਹ ਕਹਿੰਦੇ ਆ ਕਿ ਜਲਾਲਾਬਾਦ ਸੀਟ ਤੋਂ ਵੱਧ ਵੋਟਾਂ ਨਾਲ ਹੋਈ ਤਾਂ ਆਪਣੀ ਸਰਕਾਰ ਬਣ ਤੇ 50 ਕਰੋੜ ਰੁਪਈਆ ਦੇਣਗੇ ਜੀ। ਕਹਿੰਦੇ ਕਿ ਦਾਖਾ ਦੀ ਜਿੱਤ ਜਿਹੜੀ ਹੈ, ਕਹਿਣ ਦਾ ਭਾਵ ਇਹ ਸੀ ਉਹਨਾਂ ਦਾ ਕਿ ਜੇ ਜਲਾਲਾਬਾਦ ਸੀਟ ਤੋਂ ਵੱਧ ਵੋਟਾਂ ਨਾਲ ਹੋਈ ਇੱਥੇ ਦਾਖਾ ਦੇ ਵਿੱਚ ਤਾਂ ਉਹ 50 ਕਰੋੜ ਰੁਪਈਆ ਦੇਣਗੇ। ਹਾਲਾਂਕਿ ਮਨਪ੍ਰੀਤ ਸਿੰਘ ਇਆਲੀ ਬਾਰੇ ਉਹਨਾਂ ਨੇ ਇੱਕ ਬੜੀ ਦਿਲਚਸਪ ਟਿੱਪਣੀ ਕੀਤੀ। ਉਹ ਕਹਿੰਦੇ ਕਿ ਪਿਛਲੀ ਵਾਰੀ ਅਸੀਂ ਕੌਨਫੀਡੈਂਟ ਸੀਗੇ ਕਿ ਪੰਜਾਬ ਦੇ ਵਿੱਚੋਂ ਇੱਕ ਸੀਟ ਤੇ ਜਿਹੜੀ ਹੈ ਉਹ ਪੱਕੀ, ਮਤਲਬ ਵੀ ਜਿਹਦੇ ਤੇ ਸਾਨੂੰ ਯਕੀਨ ਸੀਗਾ ਕਿ ਮਨਪ੍ਰੀਤ ਸਿੰਘ ਇਆਲੀ ਤੇ ਜਿੱਤੂਗਾ, ਪਰ ਬਹੁਤ ਮਾੜੀ ਗੱਲ ਹੋਈ ਹੈ। ਖੈਰ, ਉਹਨਾਂ ਨੇ ਕਿਹਾ ਕਿ ਮੈਂ ਵੱਡਾ ਟਰੱਕ ਲਿਆਵਾਂਗਾ। ਹੁਣ ਟਰੱਕ ਪਤਾ ਨਹੀਂ ਕਿਹੜਾ ਵੱਡਾ ਹੋਊਗਾ, ਉਹ ਬਾਈ ਸੜਕ ਲਿਆਉਣਗੇ, ਬਾਈ ਰੋਡ ਲਿਆਉਣਗੇ ਕਿ ਜਾਂ ਬਾਈ ਉਹ ਕਈ ਵਾਰ ਪਾਣੀ ਤੇ ਵੀ ਬੱਸ ਟਰੱਕ ਲੈ ਜਾਂਦੇ ਆ। ਸੋ ਇਹ ਹੁਣ ਪਤਾ ਨਹੀਂ ਹੈ ਕਿ ਸੜਕਾਂ ਤੇ ਪਾਣੀ ਆਊਗਾ ਪਹਿਲਾਂ। ਤੇ ਨਾਲ ਉਹਨਾਂ ਨੇ ਕਿਹਾ ਕਿ ਜਿੰਨੇ ਮਰਜ਼ੀ ਨੋਟ ਲਾ ਲਿਓ, ਪਰਵਾਹ ਹੀ ਨਹੀਂ ਹੈ, ਕੋਈ ਗੱਲ ਹੀ ਨਹੀਂ ਹੈ। ਤੇ ਫਿਰ ਜਦੋਂ ਆਹ ਗੱਲ ਸੁਣੀ, ਤੁਹਾਨੂੰ ਪਤਾ ਨੋਟਾਂ ਦੀਆਂ ਜਦੋਂ ਟਰਾਲੀਆਂ ਜਾਂ ਟਰੱਕਾਂ ਦੀ ਗੱਲ ਕਰਦੇ ਆ ਲੋਕ ਖੂਬ ਤਾੜੀਆਂ ਮਾਰਦੇ ਆ, ਜੈਕਾਰੇ ਵੀ ਲਾ ਦਿੰਦੇ ਸੀ। ਤੇ ਨਾਲ ਉਹਨਾਂ ਕਿਹਾ ਕਿ 2002 'ਚ ਇੱਕ ਵਾਰੀ ਕੈਪਟਨ ਦੀ ਸਰਕਾਰ ਬਣੀ ਸੀ
10 ਸਾਲ ਫਿਰ ਆਪਾਂ ਰਾਜ ਕੀਤਾ, ਤੇ ਹੁਣ ਤੇ ਸੁੱਖ ਨਾਲ ਕਹਿੰਦੇ ਜਿਸ ਤਰ੍ਹਾਂ ਦੀ ਸਰਕਾਰ ਆ 25 ਸਾਲ ਆਪਣੇ ਪੱਕੇ ਆ, ਮਤਲਬ ਕਿ ਗਾਂ 25 ਸਾਲ ਸਰਕਾਰ ਆਪਣੀ ਜਿਹੜੀ ਉਹ ਚੱਲੂਗੀ। ਤੇ ਨਾਲ ਉਹ ਕਹਿੰਦੇ ਆ ਕਿ ਖਜ਼ਾਨਾ ਖਾਲੀ, ਖਜ਼ਾਨਾ ਖਾਲੀ, ਤੇ ਐਵੇਂ ਰੋਈ ਜਾਂਦੇ ਆ। ਖਜ਼ਾਨਾ ਨਹੀਂ, ਸਗੋਂ ਇਹਨਾਂ ਦਾ ਤਾਂ ਦਿਮਾਗ ਖਾਲੀ ਆ। ਇਹਨਾਂ ਨੂੰ ਸਰਕਾਰ ਜਿਹੜੀ ਆ ਉਹ ਚਲਾਉਣੀ ਨਹੀਂ ਆਉਂਦੀ। ਸੋ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਅੱਜ ਦਾਖਾ ਦੇ ਵਿੱਚ ਇਹ ਬਿਆਨ ਦਿੱਤਾ, ਪਰ ਬਿਆਨ ਦਾ ਕੀ ਹੈ ਤੁਹਾਨੂੰ ਪਤਾ ਹੀ ਹੈ ਕਿ ਜਿੰਨੇ ਮਰਜ਼ੀ ਬਿਆਨ ਦਿੱਤੀ ਚਲੋ, ਪਰ ਪੱਲੇ ਕੀ ਹੁੰਦਾ। ਸਰਕਾਰਾਂ ਦੇ ਭੁੱਖੇ ਸ਼ੌਕੀਨ ਬੋਝੇ ਚ ਗਾਜਰਾਂ ਵਾਲੀ ਗੱਲ ਆ ਕਿ ਇਹ ਪਹਿਲਾਂ ਤੇ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਆ, ਮੁੜ ਕੇ ਸਾਰੇ ਏਦਾਂ ਰੋ ਪਿੱਟ ਕੇ ਟਾਈਮ ਪਾਸ ਕਰਦੇ ਆ। ਖੈਰ, ਦਾਖਾ ਤੋਂ ਹੀ ਇੱਕ ਵੱਡੀ ਅਪਡੇਟ ਹੈ ਇਸ ਮਾਮਲੇ ਦੇ ਵਿੱਚ, ਚੋਣਾਂ ਦੇ ਮਾਮਲੇ ਦੇ ਵਿੱਚ, ਕਿ ਉੱਥੋਂ ਦੇ SHO ਪ੍ਰੇਮ ਸਿੰਘ ਦਾ ਤਬਾਦਲਾ ਕਰ ਦਿੱਤਾ ਚੋਣ ਕਮਿਸ਼ਨ ਨੇ। ਤਾਂ ਪ੍ਰੇਮ ਸਿੰਘ ਤੇ ਦੋਸ਼ ਸੀਗੇ ਕਿ ਇਹ ਕਾਂਗਰਸੀ ਘਰਾਣੇ ਤੋਂ, ਕਾਂਗਰਸੀ ਪਰਿਵਾਰ ਤੋਂ ਤਾਲੁਕ ਰੱਖਦਾ, ਤੇ ਇਹਦਾ ਮੁੰਡਾ ਵੀ ਕਾਂਗਰਸੀ ਆਗੂ ਆ, ਤੇ ਇਹਦੀ ਪਿਛਲੇ ਪੰਚਾਇਤੀ ਇਲੈਕਸ਼ਨ ਦੇ ਵਿੱਚ ਇਹਦਾ ਆਡੀਓ ਵੀ ਵਾਇਰਲ ਹੋਈ ਆ। ਸੋ ਪ੍ਰੇਮ ਸਿੰਘ ਦਾ ਤਬਾਦਲਾ ਕਰਕੇ ਚੋਣ ਕਮਿਸ਼ਨ ਨੇ ਇੱਕ ਪੈਨਲ ਮੰਗਿਆ ਕਿ ਲਿਆਓ ਭਾਈ ਪੈਨਲ ਦਿਓ, SHO ਦਾ ਕਿਹੜਾ ਲਾਈਏ। ਤੇ ਦੂਜੀ ਅਪਡੇਟ ਇਸ ਮਾਮਲੇ ਦੇ ਵਿੱਚ ਇੱਕ ਇਹ ਵੀ ਇਲੈਕਸ਼ਨ ਨੂੰ ਲੈ ਕੇ ਕਿ ਜਿਹੜਾ ਰਵਿੰਦਰ ਸਿੰਘ ਆਮਲਾ ਇਹਦੇ ਖਿਲਾਫ ਵੀ ਅਕਾਲੀਆਂ ਨੇ ਸ਼ਿਕਾਇਤ ਦਿੱਤੀ ਹੈ ਚੋਣ ਕਮਿਸ਼ਨ ਦੇ ਕੋਲ ਕਿ ਇਹਨਾਂ ਵੱਲੋਂ ਬਿਜਲੀਆਂ ਦੇ ਬਿੱਲ ਭਰੇ ਜਾ ਰਹੇ, ਬਿਜਲੀਆਂ ਦੇ ਤਾਂ ਨਹੀਂ ਕਹਿ ਸਕਦੇ, ਬਿਜਲੀ ਦੇ ਬਿੱਲ ਭਰੇ ਜਾ ਰਹੇ ਆ। ਤੇ ਹੁਣ ਰਵਿੰਦਰ ਸਿੰਘ ਆਮਲਾ ਹੋਰੀ ਤੇ ਕਹਿੰਦੇ ਆ ਕਿ ਨਹੀਂ, ਇਹ ਅਫਵਾਹ ਸੀਗੀ ਬਿਲਕੁਲ, ਤੇ ਉਹ ਤਾਂ ਡਿਨਾਈ ਕਰਦੇ ਆ। ਉੱਥੇ ਵੀ ਹੋ ਸਕਦਾ ਕੋਈ ਕੱਲ ਨੂੰ ਕੋਈ ਅਦਲਾ ਬਦਲੀ ਹੋ ਜਾਵੇ। ਤਾਂ ਚੋਣ ਕਮਿਸ਼ਨ ਹੈ ਜਿਹੜਾ ਹਰਕਤ ਦੇ ਵਿੱਚ ਆਇਆ, ਜ਼ੋਰ ਪੂਰਾ ਲੱਗਿਆ ਪਿਆ ਇਲੈਕਸ਼ਨ ਦੇ ਵਿੱਚ। ਖਾਸ ਤੌਰ ਤੇ ਮੁਕਾਬਲਾ ਜਿਹੜਾ ਉਹ ਅਕਾਲੀ ਕਾਂਗਰਸ ਚ ਲੱਗ ਰਿਹਾ। ਇਹ ਇੱਕ ਦਿਲਚਸਪ ਗੱਲ ਆ ਕਿ ਪਿਛਲੀ ਵਾਰੀ ਜਿਹਦੀ ਆਮ ਆਦਮੀ ਪਾਰਟੀ ਦੀ ਚਰਚਾ ਬੜੀ ਸੀਗੀ, ਇਸ ਟਾਈਮ ਉਹ ਥੋੜੀ ਪਛੜਦੀ ਨਜ਼ਰ ਆ ਰਹੀ ਹੈ। ਜਦ ਦੂਸਰੀਆਂ ਧਿਰਾਂ ਵੀ ਜਿਹੜੀਆਂ ਹੈਗੀਆਂ, ਸੁਖਪਾਲ ਸਿੰਘ ਖਹਿਰਾ ਵਗੈਰੇ, ਉਹ ਤੇ ਬਿਲਕੁਲ ਇਸ ਦੌਰ ਦੇ ਵਿੱਚ ਹੈ ਹੀ ਨਹੀਂ, ਕਿਤੇ ਵੀ ਨਹੀਂ ਹੈ। ਤਾਂ ਇਹ ਇੱਕ ਨਵਾਂ ਇਸ ਵਾਰੀ ਦ੍ਰਿਸ਼ਟਾਂਤ ਆ ਕਿ ਜਿਹਦੇ ਵਿੱਚ ਅਕਾਲੀ ਜਿਹੜੇ ਆ ਉਹ ਘੱਟੋ ਘੱਟ ਵਿਰੋਧੀ ਧਿਰ ਦੇ ਵਿੱਚ ਨਜ਼ਰ ਆਉਂਦੇ ਆ। ਤਾਂ ਵਿੱਚੋਂ ਇੱਕ ਖਬਰ ਇਹ ਵੀ ਆ ਕਿ ਅੰਦਰ ਖਾਤੇ ਜਿੱਦਾਂ ਜਲਾਲਾਬਾਦ, ਫਗਵਾੜਾ ਤੇ ਮੁਕੇਰੀਆਂ, ਇਹ 2-3 ਸੀਟਾਂ ਇਸ ਤਰ੍ਹਾਂ ਦੀਆਂ ਕਿ ਭਾਜਪਾ ਵਾਲੇ ਜਲਾਲਾਬਾਦ ਦੇ ਵਿੱਚ ਢਿੱਲੇ ਜਿਹੇ ਨਜ਼ਰ ਆਉਂਦੇ ਆ, ਤੇ ਇਹਨਾਂ ਦੇ ਬੰਦੇ ਜਿਹੜੇ ਆ ਉਧਰ ਢਿੱਲੇ ਜਿਹੇ ਨਜ਼ਰ ਆਉਂਦੇ ਆ। ਇਹ ਵੀ ਇੱਕ ਨਵਾਂ ਸਿਨਾਰੀਓ ਹੈ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪਰਾਲੀ ਸਾੜਨ ਵਾਲਿਆਂ ਲਈ ਸਰਕਾਰ ਦਾ ਹੁਣ ਨਵਾਂ ਫਰਮਾਨ। ਮਾੜਾ ਹੁਕਮ ਖੁਦਾ ਦਾ ਕਹਿਰ। ਉਹ ਗੱਲ ਆ ਕਿ ਦੇਖੋ, ਹੁਕਮ ਜਿਹੜੇ ਆ ਉਹ ਕਰੀ ਜਾਂਦੇ ਆ, ਉਹ ਸਖਤਾਈਆਂ ਹੋਈ ਜਾਂਦੀਆਂ, ਪਰ ਉਹਦੇ ਨਾਲ ਸੌਰ ਦਾ ਕੁਛ ਨਹੀਂ ਆ, ਉਹਦੇ ਨਾਲ ਕੁਛ ਵੀ ਠੀਕ ਨਹੀਂ ਹੁੰਦਾ। ਤੇ ਇਹ ਜਿਹੜਾ ਬਿਆਨ ਇਹਨਾਂ ਨੇ ਦਿੱਤਾ, ਕਾਹਨ ਸਿੰਘ ਪੰਨੂ ਹੋਰਾਂ ਨੇ ਹੁਕਮ ਜਾਰੀ ਕੀਤੇ ਆ, ਇਹ ਭਾਈ ਤੁਹਾਡੇ ਲਈ ਹੈ, NRI ਲਈ। ਤੁਸੀਂ ਕੰਨ ਖੋਲ ਕੇ ਹੁਣ ਸੁਣ ਲਓ ਕਿ ਪੰਜਾਬੀਆਂ ਜਾਂ ਸ਼ਹਿਰੀ ਖੇਤਰਾਂ ਵਿੱਚ ਰਹਿੰਦੇ ਲੋਕਾਂ ਦੀ ਮਾਲਕੀ ਵਾਲੇ ਖੇਤਾਂ ਵਿੱਚ ਅੱਗ ਲਾਉਣ ਦੀ ਜੇ ਕੋਈ ਘਟਨਾ ਵਾਪਰਦੀ ਹੈ ਤੇ ਇਸ ਨੂੰ ਸਿੱਧੇ ਤੌਰ ਤੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਮੰਨਦੇ ਹੋਏ ਜ਼ਮੀਨ ਮਾਲਕਾਂ ਵਿਰੁੱਧ ਵੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਊਗੀ, ਕਿਉਂਕਿ ਜ਼ਮੀਨ ਦਾ ਠੇਕਾ ਲੈਂਦੇ ਆ। ਤਾਂ ਇਹ ਹੁਣ ਤੁਸੀਂ ਦੇਖ ਲਓ ਕਿ NRI ਪੰਜਾਬੀਆਂ ਜਾਂ ਸ਼ਹਿਰਾਂ ਦੇ ਖੇਤਰ ਦੇ ਵਿੱਚ ਕਿਤੇ ਵੀ ਰਹਿੰਦੇ ਆ, ਤੇ ਜੇ ਉਹਨਾਂ ਦੀ ਜ਼ਮੀਨ ਦੇ ਵਿੱਚ ਪਰਾਲੀ ਸੜਦੀ ਹੈ, ਨਿਸ਼ਾਨਦੇਹੀ ਕਰ ਲੈਂਦੇ ਆ, ਤੇ ਫਿਰ ਉਸ ਤੋਂ ਬਾਅਦ ਕਾਰਵਾਈ ਜਿਹੜੀ ਆ ਉਹ ਰੈਡ ਐਂਟਰੀ ਦੀ ਪਊਗੀ। ਮਤਲਬ ਕਿ ਜੋ ਵੀ ਗਰਦਾਰੀ ਦਾ ਰਿਕਾਰਡ ਹੁੰਦਾ ਗਰਦੌਰੀ ਦਾ, ਉਹਦੇ ਵਿੱਚ ਰੈਡ ਐਂਟਰੀ ਪੈ ਜਾਊਗੀ। ਤੇ ਫਿਰ ਜਿਹੜਾ ਬੰਦਾ ਜ਼ਮੀਨ ਦਾ ਠੇਕਾ ਲੈਂਦਾ, ਜਿੱਦਾਂ NRI ਇਹਨਾਂ ਨੇ ਮੈਂਸ਼ਨ ਕੀਤਾ ਵਿੱਚ, ਤਾਂ ਫਿਰ ਉਹਦੇ ਖਿਲਾਫ ਕਾਰਵਾਈ ਹੋਊਗੀ। ਪਰ ਮੇਰੇ ਖਿਆਲ ਦੇ ਨਾਲ ਇਹ ਗਲਤ ਗੱਲ ਆ। ਹੁਣ ਜਦੋਂ ਠੇਕਾ ਹੁੰਦਾ, ਕੋਈ ਐਗਰੀਮੈਂਟ ਤੇ ਹੁੰਦਾ ਨਹੀਂ ਲਿਖਤੀ ਰੂਪ ਦੇ ਵਿੱਚ ਕਿ ਭਾਈ ਫਸਲ ਬੀਜਣੀ ਕਿਸ ਤਰ੍ਹਾਂ ਤੇ ਫਸਲ ਜਿਹੜੀ ਆ ਉਹ ਕਿੱਦਾਂ ਨਜਿੱਠਣੀ ਆ। ਸੋ ਕਹਿਣ ਦਾ ਭਾਵ ਇਹ ਕਿ ਇਹ ਤੇ ਬਿਲਕੁਲ ਐਵੇਂ ਹੁਣ ਜਿੱਦਾਂ ਕਹੀਏ ਕਿ ਧੱਕੇ ਦੀਆਂ ਸਖਤਾਈਆਂ, ਜਿਹੜੀ ਗੱਲ ਕਰਨ ਵਾਲੀ ਸੀ ਕਿ ਤੁਸੀਂ ਹੁਣ ਤੱਕ ਹੱਲ ਕਿਉਂ ਨਹੀਂ ਲੱਭ ਰਹੇ ਇਸ ਚੀਜ਼ ਦਾ। ਤੁਹਾਨੂੰ ਪਤਾ ਕਿ ਇੰਨੇ ਟਨ ਇੰਨੇ ਮਾਤਰਾ ਦੇ ਵਿੱਚ ਇਹ ਨਾੜ ਜਿਹੜਾ ਉਹ ਨਿਕਲਣਾ ਹੀ ਨਿਕਲਣਾ, ਤੇ ਇਹਨੂੰ ਕਿਹੜੇ ਵੇਲੇ ਲਾਉਣਾ ਤੁਸੀਂ ਅੱਜ ਤੱਕ ਇਹ ਤੈਅ ਹੀ ਨਹੀਂ ਕਰ ਪਾਏ। ਸੋ ਇਹ ਸਖਤਾਈਆਂ ਹੋ ਰਹੀਆਂ। ਪਹਿਲਾਂ ਕਹਿੰਦੇ ਸੀਗੇ ਸਰਕਾਰੀ ਜੇ ਕਿਸੇ ਅਫਸਰ ਜਾਂ ਮੁਲਾਜ਼ਮ ਨੇ ਆਪਣੀ ਜ਼ਮੀਨ ਦੇ ਵਿੱਚ ਇਸ ਤਰ੍ਹਾਂ ਕੀਤਾ, ਉਹਨੂੰ ਐਂ ਕਰ ਦੇਣਗੇ, ਉਹ ਕਰ ਦੇਣਗੇ, ਪਰ ਹੋਇਆ ਕੀ ਆ, ਕੁਛ ਵੀ ਨਹੀਂ। ਫਿਰ ਕਹਿੰਦੇ ਪੰਚਾਇਤੀ ਜ਼ਮੀਨਾਂ 'ਚ ਜੇ ਏਦਾਂ ਹੋਇਆ ਤੇ ਐਂ ਕਰ ਦੇਣਗੇ, ਲੋਕੀ ਸਾੜੀ ਜਾਂਦੇ ਨਾਲ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਫਿਰ ਕੁਛ ਸਪਸ਼ਟੀਕਰਨ ਸਾਹਮਣੇ ਲੈ ਕੇ ਆਏ ਨੇ ਰੰਧਾਵਾ। ਦੇਖੋ, ਅੱਜ ਕੇਂਦਰ ਦੀ ਟੀਮ ਆਈ ਸੀ, ਮੇਰੇ ਖਿਆਲ ਦੇ ਨਾਲ ਹੋਮ ਸੈਕਟਰੀ ਵੀ ਆਏ ਸੀਗੇ। ਹੋਮ ਸੈਕਟਰੀ ਨੇ ਜਾ ਕੇ ਜਿਹੜੀ ਰਿਪੋਰਟ ਆ ਸਿੱਧੀ ਜਾ ਕੇ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਦੇਣੀ ਹੈ।
ਤਾਂ ਸੁਖਜਿੰਦਰ ਸਿੰਘ ਰੰਧਾਵਾ ਤੁਹਾਨੂੰ ਪਤਾ ਹੀ ਹੈ, ਕਿਉਂਕਿ ਉਹ ਸਰਕਾਰ ਵੱਲੋਂ ਇੱਥੇ ਮੁਤਬਰ ਆ, ਤੇ ਉਹਨਾਂ ਨੇ ਜਾਣਕਾਰੀ ਦਿੱਤੀ ਆ। ਇਹ ਜਾਣਕਾਰੀ ਮਹੱਤਵਪੂਰਨ ਆ। ਇੱਕ ਤੇ ਉਹਨਾਂ ਨੇ ਕਿਹਾ ਕਿ ਲੈਂਡ ਪੋਰਟ ਅਥਾਰਟੀ ਵਾਲੇ ਜਿਹੜੇ ਕੰਮ ਆ ਉਹ ਰਹਿੰਦੇ ਸਮੇਂ ਕਰਕੇ ਤੇ ਮੁੜ ਕੇ ਸਾਰੀਆਂ ਖਾਮੀਆਂ ਦੂਰ ਕਰ ਦਿੱਤੀਆਂ ਜਾਣਗੀਆਂ ਤੇ ਵੇਲੇ ਸਿਰ ਕੰਮ ਹੈ ਜਿਹੜਾ ਉਹਨੇ ਉੱਪਰ ਚੜ ਜਾਊਗਾ। ਤੇ ਨਾਲ ਉਹਨਾਂ ਕਿਹਾ ਕਿ ਦੇਖੋ, ਜੇ ਕੋਈ ਸਰਕਾਰ ਪਾਕਿਸਤਾਨ ਦੀ ਇਤਰਾਜ਼ ਲਾਉਂਦੀ ਹੈ ਕਿਸੇ ਵੀ ਸ਼ਰਧਾਲੂ ਦੀ ਆਮਦ ਤੇ ਉਹ 1 ਮਹੀਨੇ ਬਾਅਦ ਫਿਰ ਮੁੜ ਦਰਸ਼ਨਾਂ ਲਈ ਅਪਲਾਈ ਕਰ ਸਕਦਾ। ਮਤਲਬ ਕਿ ਜੇ ਇੱਕ ਵਾਰੀ ਓਬਜੈਕਸ਼ਨ ਲੱਗ ਜਾਂਦਾ, ਉਹਨਾਂ ਦਾ ਇਤਰਾਜ਼ ਲੱਗ ਜਾਂਦਾ ਹੈ, ਤਾਂ 1 ਮਹੀਨੇ ਬਾਅਦ ਉਹ ਸ਼ਰਧਾਲੂ ਦੁਬਾਰਾ ਹੀ ਅਪਲਾਈ ਵੀ ਕਰ ਸਕਦਾ ਹੈ। ਤੇ ਨਾਲ ਇਹ ਗੱਲ ਕਹੀ ਗਈ ਆ ਕਿ ਜਿਹੜੇ ਸ਼ਰਧਾਲੂਆਂ ਨੂੰ ਮਨਜ਼ੂਰੀ ਮਿਲੇਗੀ ਉਹਨਾਂ ਦੀ ਸੂਚੀ ਪਾਕਿਸਤਾਨ ਨੂੰ ਘੱਲ ਦਿੱਤੀ ਜਾਊਗੀ ਤੇ ਉਹਨਾਂ ਨੂੰ ਪਰਮਿਟ ਜਾਰੀ ਹੋਣਗੇ। 5000 ਸ਼ਰਧਾਲੂ ਇੱਕ ਦਿਨ 'ਚ ਤੇ ਖਾਸ ਮੌਕਿਆਂ ਤੇ 10,000 ਸ਼ਰਧਾਲੂ ਆ ਜਿਹੜੇ ਉਹ ਜਾ ਸਕਦੇ ਆ। ਪਰ ਨਾਲ ਇੱਕ ਚੀਜ਼ ਇਹਨਾਂ ਨੇ ਇੱਕ ਹੋਰ ਕਹੀ ਆ, ਮਸਲਨ ਕਿ ਤੁਸੀਂ ਇੱਕ ਵਾਰੀ ਉੱਥੇ ਨਤਮਸਤਕ ਹੋ ਆਏ ਹੋ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਰਾਹੀਂ, ਤਾਂ ਦੂਜੀ ਦਫਾ ਜੇ ਤੁਸੀਂ ਜਾਣਾ ਲੋਚਦੇ ਹੋ ਤਾਂ ਤੁਹਾਨੂੰ ਘੱਟੋ ਘੱਟ 1 ਸਾਲ ਦਾ ਗੈਪ ਪਾਉਣਾ ਪਊਗਾ। ਮਤਲਬ 1 ਸਾਲ ਤੱਕ ਦਾ ਤੁਹਾਨੂੰ ਇੰਤਜ਼ਾਰ ਕਰਨਾ ਪਊਗਾ, ਫਿਰ ਦੁਬਾਰਾ ਤੁਸੀਂ ਜਾ ਸਕਦੇ ਹੋ। ਤਾਂ ਜਿਹੜੀ ਉਹ ਪੋਰਟਲ ਦੀ ਗੱਲ ਆਪਾਂ ਨਿੱਤ ਕਰਦੇ ਹਾਂ, ਉਹਦੇ ਤੇ ਵੀ ਅੱਜ ਇਹਨਾਂ ਨੇ ਪ੍ਰਤੀਕਿਰਿਆ ਦਿੱਤੀ ਆ। ਉਹ ਕਹਿੰਦੇ ਆ ਕਿ ਦੇਖੋ ਜੀ, ਬਸ ਅੱਜ ਭਲਕ ਦੇ ਵਿੱਚ ਇਹ ਕੰਮ ਵੀ ਜਿਹੜਾ ਉਹ ਹੋ ਜਾਣਾ। ਤਾਂ ਬਹਰਹਾਲ ਕਾਫੀ ਲੇਟ ਹੋ ਗਿਆ, ਕਿਉਂਕਿ ਮਹੀਨੇ ਦਾ ਤਾਂ ਇਹਨਾਂ ਨੇ ਵਕਫਾ ਦਿੱਤਾ ਸੀਗਾ ਕਿ 1 ਮਹੀਨੇ ਬਾਅਦ ਪਰਮਿਟ ਮਿਲੂਗਾ। ਤੇ ਹੁਣ ਜੇ ਆਪਾਂ ਲਾਈਏ 9 ਤਰੀਕ ਦਾ ਲਾਂਘਾ ਇਹਨਾਂ ਨੇ ਮੁਕਰਰ ਕੀਤਾ ਕਿ ਖੁੱਲਾਂਗੇ, ਤਾਂ ਉਦੋਂ ਤੱਕ ਤੇ ਮਹੀਨੇ ਤੋਂ ਘੱਟ ਬਹੁਤ ਵਕਫਾ ਰਹਿ ਜਾਣਾ। ਫਿਰ ਵੈਰੀਫਿਕੇਸ਼ਨ ਦਾ ਵੀ ਪੰਗਾ ਪਾਈ ਬੈਠੇ ਆ, ਵੈਰੀਫਿਕੇਸ਼ਨ ਦੀ ਵੀ ਪ੍ਰੋਸੈਸਿੰਗ ਜਿਹੜੀ ਆ ਉਹ ਕਾਫੀ ਸਲੋ ਆ। ਤਾਂ ਖੈਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇੱਕ ਥਾਂ ਆ। ਤਾਂ ਵੱਡੀ ਖਬਰ ਇਹ ਵੀ ਆ ਕਿ ਉਹ ਜਿਹੜੀ $20 ਵਾਲੀ ਫੀਸ ਆ, ਬੇਸ਼ੱਕ ਇਹਨਾਂ ਨੇ ਬਹੁਤ ਤਰਕ ਦਿੱਤੇ ਸੀ, ਬਹੁਤ ਅਪੀਲਾਂ ਕੀਤੀਆਂ ਸੀ, ਉਹ ਉਸ ਗੱਲ ਤੇ ਅਡੋਲ ਆ ਕਿ ਅਸੀਂ ਇਹ ਚਾਰਜਸ ਜਿਹੜੇ ਆ ਉਹ ਲੈਣੇ ਹੀ ਲੈਣੇ ਆ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਆਸ਼ੂ ਦੇ ਉੱਤੇ ਦੋਸ਼ ਲਾਉਣ ਵਾਲੇ ਮੁੰਡੇ ਤੇ ਪਰਚਾ ਦਰਜ। ਬੜੀ ਅਜੀਬੋ-ਗਰੀਬ ਦੀ ਖਬਰ ਆ। ਵੈਸੇ ਤੇ ਅਕਾਲੀ ਆ ਜਿਹੜੇ, ਉਹਨਾਂ ਦਾ ਤਵਾ ਰਾਤੋਂ ਰਾਤ ਠੰਡਾ ਹੋ ਗਿਆ, ਕਿਉਂਕਿ ਤਿਆਰੀ ਕਰਦੇ ਪਏ ਸਨ ਕਿ ਅਗਲੇ ਦਿਨ ਚੱਕ ਦਿਆਂਗੇ ਕੰਮ, ਮੋਰਚੇ ਮਰਚੇ ਲਾਵਾਂਗੇ। ਕਿਉਂਕਿ ਮਸਲਾ ਜਿਹੜਾ ਤੁਹਾਨੂੰ ਪਤਾ ਹੀ ਆ, ਇੱਕ ਸਿੱਖ ਨੌਜਵਾਨ ਦੇ ਨਾਲ ਜੁੜਿਆ ਸੀਗਾ। ਅਕਾਲੀਆਂ ਨੂੰ ਲੱਗਦਾ ਸੀਗਾ ਕਿ ਇਹਨੂੰ ਜੇ ਭਖਾਈਏ ਤੇ ਸ਼ਾਇਦ ਕੋਈ ਲਾਭ ਮਿਲ ਜਾਵੇ, ਪਰ ਉਹਨਾਂ ਨੇ ਬਾਜ਼ੀ ਪਲਟੀ ਆ। ਹੁਣ ਵਿੱਚੋਂ ਗੱਲ ਕੀ ਨਿਕਲੀ ਆ ਪਤਾ ਨਹੀਂ ਹੈ, ਪਰ ਜਿਸ ਤਰੀਕੇ ਨਾਲ ਪਰਚਾ ਪਿਆ ਵਾ ਉਹ ਹੈਰਾਨ ਕਰਦਾ ਹੈ। ਕਿਉਂਕਿ ਮੁੰਡਾ ਦਾ ਸਾਥੀ ਤੇ ਮੁੰਡਾ, ਇਹਨਾਂ ਦੋਵਾਂ ਨੂੰ ਪੁਲਿਸ ਨੇ ਨਾਮਜ਼ਦ ਕੀਤਾ। ਮੁੰਡੇ ਨੂੰ ਤੇ ਗ੍ਰਿਫਤਾਰ ਕਰ ਲਿਆ, ਜਿਹਨੂੰ ਤੁਸੀਂ ਦੇਖਿਆ ਵੀਡੀਓ ਵਾਇਰਲ ਜਿਹੜੀ ਹੋਈ ਉਹਦੇ ਵਿੱਚ, ਤਾਂ ਉਹਦਾ ਸਾਥੀ ਤੇ ਹਾਲੇ ਗ੍ਰਿਫਤ ਤੋਂ ਬਾਹਰ ਆ। ਪਰ ਉਹਦੇ ਤੇ ਜਿਹੜੇ ਦੋਸ਼ ਲਾਏ ਆ ਇਹੋ ਲਾਏ ਗਏ ਆ ਕਿ ਇਹਨਾਂ ਨੇ ਉੱਥੇ ਆ ਕੇ ਜੀ ਇੱਕ ਸਾਬਕਾ ਸਰਪੰਚ ਦੇ ਨਾਲ ਨਾਲੇ ਖਿੱਚਾ ਧੂ ਕੀਤੀ ਤੇ ਨਾਲੇ ਉਹਦਾ ਮੋਬਾਈਲ ਹੈ ਜਿਹੜਾ ਖੋਹ ਲਿਆ, ਤੇ ਬਾਅਦ ਦੇ ਵਿੱਚ ਇਹਦੇ ਤੋਂ ਮੋਬਾਈਲ ਬਰਾਮਦ ਹੋ ਗਿਆ। ਪਰ ਵੀਡੀਓ, ਪਹਿਲੀ ਜਿਹੜੀ ਵੀਡੀਓ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦਾ ਸੰਕੇਤ ਦਿੰਦੀ ਆ। ਉਹਦੇ ਵਿੱਚ ਕਿਸ ਤਰ੍ਹਾਂ ਉਹ ਨੌਜਵਾਨ ਗੰਦ ਵੀ ਬਕਦਾ ਪਿਆ, ਗਾਲਾਂ ਵੀ ਕੁਛ ਕੱਢਦਾ ਪਿਆ, ਕੁਛ ਬੰਦਿਆਂ ਦੇ ਨਾਂ ਲੈਂਦਾ, ਆਸ਼ੂ ਦਾ ਮੁੱਖ ਤੌਰ ਤੇ ਨਾਂ ਲੈਂਦਾ ਕਿ ਸਾਰਾ ਕੁਛ ਕੀਤਾ ਕਰਾਇਆ ਇਹਨਾਂ ਦਾ। ਪਰ ਬਾਅਦ ਦੇ ਵਿੱਚ ਸਾਰੀ ਗੇਮ ਜਿਹੜੀ ਪਲਟ ਗਈ ਆ। ਹਾਲਾਂਕਿ ਜਿਹੜਾ ਇਸ ਮੁੰਡੇ ਦਾ ਬਾਪ ਆ, ਉਹ ਕਹਿੰਦੇ ਆ ਆਪਣੇ ਆਪ ਨੂੰ ਕਿ ਅਸੀਂ ਟਕਸਾਲੀ ਪਰਿਵਾਰ ਹੈ ਕਾਂਗਰਸੀਆਂ ਦਾ, ਤਾਂ ਉਹ ਕਹਿੰਦੇ ਆ ਕਿ ਜੀ ਇਹ ਕੁਛ ਹੀ ਬਸ ਹੋਣਾ ਵੇਖਣਾ ਬਾਕੀ ਸੀਗਾ, ਬਾਕੀ ਤੇ ਸਾਰਾ ਕੁਛ ਅਸੀਂ ਵੇਖਿਆ ਪੰਜਾਬ ਦੇ ਵਿੱਚ ਕਿ ਜੋ ਵੀ ਹੋ ਰਿਹਾ ਇਹ ਆਸ਼ੂ ਦੇ ਕਰਕੇ ਹੀ ਹੋ ਰਿਹਾ। ਪਰ ਜਦਕਿ ਜਿਹੜਾ ਆਸ਼ੂ ਆ ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਡਿਨਾਈ ਕਰਦਾ। ਹੁਣ ਦੇਖੋ ਉਹ ਜਿਹੜੀ ਵੀਡੀਓ ਵਾਇਰਲ ਹੋਈ ਆ, ਜਾਂ ਤੇ ਉਹ ਫੇਕ ਹੋਵੇ ਜਾਂ ਤੇ ਉਹਨੂੰ ਨਕਾਰਿਆ ਜਾਵੇ, ਫਿਰ ਤੇ ਹੈ। ਜੇ ਉਹ ਵੀਡੀਓ ਸੱਚੀ ਆ ਤਾਂ ਉਹ ਸੱਚਾਈ ਤੇ ਸਭ ਦੇ ਸਾਹਮਣੇ ਕਿ ਕਿਸ ਤਰ੍ਹਾਂ ਉਹ ਨੌਜਵਾਨ ਕੁਰਲਾ ਰਿਹਾ ਸੀਗਾ। ਤਾਂ ਅੰਦਰੂਨੀ ਜਾਂਚ ਹੋਣੀ ਚਾਹੀਦੀ ਆ, ਪਾਰਟੀ ਲੈਵਲ ਤੇ ਵੀ ਹੋਣੀ ਚਾਹੀਦੀ ਆ ਕਿ ਕੀ ਵਾਕਿਆ ਹੀ ਉਸ ਨੌਜਵਾਨ ਦੇ ਦੋਸ਼ ਸਹੀ ਨੇ। ਜੇ ਉਸ ਨੌਜਵਾਨ ਦੇ ਦੋਸ਼ ਸਹੀ ਨੇ ਤੇ ਸਭ ਤੋਂ ਪਹਿਲਾਂ ਤੇ ਕਾਰਵਾਈ ਉਹਨਾਂ ਲੋਕਾਂ ਤੇ ਵੀ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਦਾ ਹਾਲ ਕੀਤਾ, ਅਸਰ ਕੀਤਾ। ਦੂਜੀ ਚੀਜ਼ ਇਹ ਆ ਕਿ ਉਹ ਜਿਹੜੀ ਵੀਡੀਓ ਆ, ਪਹਿਲੀ ਹੁਣ ਮੈਨੂੰ ਨਹੀਂ ਪਤਾ ਕਿੰਨੀਆਂ ਵੀਡੀਓਜ਼ ਉਸ ਮਾਮਲੇ 'ਚ ਵਾਇਰਲ ਹੋਈਆਂ, ਪਰ ਉਹਦੇ ਵਿੱਚ ਤੇ ਕਿਤੇ ਨਹੀਂ ਇਹੋ ਜਿਹਾ ਦੇਖਿਆ ਕਿ ਇਹਨੇ ਮੋਬਾਈਲ ਖੋਇਆ। ਬਾਅਦ ਦੇ ਵਿੱਚ ਕੋਈ ਤੇ ਖੋਇਆ ਹੋਵੇ ਜਾਂ ਕੋਈ ਗੱਲ ਕੀਤੀ ਹੋਵੇ, ਉਹਦਾ ਕਹਿ ਨਹੀਂ ਸਕਦੇ। ਪਰ ਦੂਜੀ ਗੱਲ ਇਹ ਆ ਕਿ ਜਿਸ ਤਰ੍ਹਾਂ ਉੱਥੇ ਉਹ ਤੇ ਦਫ਼ਤਰ ਦੇ ਅੱਗੇ ਅੱਗੇ ਫਿਰਦੇ ਆ, ਜਿਸ ਤਰ੍ਹਾਂ ਲਲਕਾਰੇ ਮਾਰੀ ਜਾਂਦੇ ਆ, ਉੱਥੋਂ ਤੇ ਨਹੀਂ ਲੱਗਦਾ। ਕਿਉਂਕਿ ਜੇ ਕਿਸੇ ਨੇ ਮੋਬਾਈਲ ਖੋਇਆ ਉੱਥੇ ਥੋੜ੍ਹੀ ਖਲੋਊਗਾ। ਤੇ ਨਾਲੇ ਲੜਾਈ ਦੇ ਵਿੱਚ ਮੋਬਾਈਲ ਕੌਣ ਖੋਹਦਾ, ਨਾਲ ਸੋਨੇ ਦੀ ਚੇਨ, ਇਹ ਤੇ ਇੱਕ ਨਾ ਜਿਵੇਂ ਕਾਲਜੇਟ ਟਾਈਪ ਦੇ ਮੁੰਡੇ ਲੜ ਜਾਣ ਤੇ ਉਹ ਜਿਸ ਤਰ੍ਹਾਂ ਇੱਕ ਦੂਜੇ ਤੇ ਦੋਸ਼ ਲਾਉਂਦੇ ਆ,
ਕਿ ਉਹ ਮੇਰੇ ਲੱਖਾਂ ਕੱਢਦਾ ਸੀ, ਮੁੜ ਕੇ ਲੜਾਈ ਹੋ ਗਈ, ਉਹ ਮੇਰੇ ਜੇਬ ਦੇ ਵਿੱਚੋਂ ਆਇਡੈਂਟੀ ਕਾਰਡ ਕੱਢ ਕੇ ਲੈ ਗਿਆ, ਠੋਕੋ ਬੱਚਾ। ਤਾਂ ਇਹ ਇਦਾਂ ਦੇ ਦੋਸ਼ ਹੁੰਦੇ ਆ ਕਿ ਮੇਰੀ ਸੋਨੇ ਦੀ ਚੇਨ ਚਲੇ ਗਈ ਆ। ਸੋਨੇ ਦੀ ਚੇਨ ਅਗਲੇ ਨੂੰ ਭਾਵੇਂ ਵੇਖੀ ਨਾ ਹੋਵੇ ਸਾਰੀ ਉਮਰ, ਤਾਂ ਉਹ ਵੀ ਕਹਿੰਦਾ ਕਿ ਸੋਨੇ ਦੀ ਚੇਨ ਆ। ਅਗਲਾ ਜੇ ਪੁੱਛੇ ਕਿੱਥੋਂ ਲਿਆਂਦੀ, ਅਗਲਾ ਕਹਿੰਦਾ ਸਹੁਰਿਆਂ ਨੇ ਦਿੱਤੀ ਸੀ, ਉਹਦੇ ਕਿਹੜਾ ਬਿੱਲ ਪੁੱਛਦਾ ਅੱਗੇ। ਤਾਂ ਖੈਰ ਇਹ ਦੋਸ਼ ਜਿਹੜੇ ਇਸੇ ਕਰਕੇ ਮੰਨਣ 'ਚ ਨਹੀਂ ਆਉਂਦੇ ਕਈ ਵਾਰ, ਪਰ ਫਿਰ ਵੀ ਹੈ ਜੇ ਉਹਨਾਂ ਨੇ ਗਲਤੀ ਕੀਤੀ ਹੈ ਤਾਂ ਠੀਕ ਹੈ, ਤੁਸੀਂ ਪਰਚਾ ਪਾ ਦਿੱਤਾ ਉਹਨਾਂ ਤੇ, ਜੋ ਪਾ ਦਿੱਤਾ ਸੋ ਪਾ ਦਿੱਤਾ। ਪਰ ਗੱਲ ਇਹ ਆ ਕਿ ਜੋ ਉਹਦੀ ਹਾਲਤ ਹੋਈ ਆ ਉਹ ਵੀ ਤਾਂ ਘੱਟ ਨਹੀਂ ਨਾ ਗੁਜ਼ਰੀ ਉਹਦੇ ਨਾਲ। ਤੇ ਦੂਜੀ ਗੱਲ ਇਹ ਕਿ ਭਾਰਤ ਭੂਸ਼ਣ ਆਸ਼ੂ ਦਾ ਕੋਈ ਇੱਕ ਰੌਲਾ ਹੋਵੇ ਤੇ ਬੰਦਾ ਸਫਾਈ ਵੀ ਦੇ ਸਕਦਾ ਕਿ ਨਹੀਂ ਇਹ ਤੇ ਮੰਤਰੀ ਬੜਾ ਸ਼ਾਂਤ ਚਿੱਤ ਮੰਤਰੀ ਆ, ਉਹ ਤੇ ਤੁਹਾਨੂੰ ਪਤਾ ਉਹ ਤੇ ਨਿੱਕੀ ਜੀ ਗੱਲ ਤੇ ਕਾਲ ਕਰ ਲੈਂਦਾ ਤੇ ਅੱਗੋਂ ਫਿਰ ਜਿਹੜੇ ਅੰਦਾਜ਼ ਦੇ ਵਿੱਚ ਕਹਿੰਦਾ ਮਿੱਧ ਕੇ ਰੱਖ ਦਿਆਂਗੇ, ਉਹ ਸਾਰੇ ਜਾਣੂ ਆ ਉਹਦੇ ਤੋਂ ਕਿਸ ਤਰ੍ਹਾਂ ਦਾ ਮੰਤਰੀ ਆ। ਜੀ ਜੀ ਜੀ। ਅਗਲੀ ਮਿੰਟੋ ਜੀ ਗੱਲ ਕਰਦੇ, ਕਹਿੰਦੇ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਫੇਰ ਕੀਤੀ ਹੈ ਸ਼ਿਕਾਇਤ। ਦੇਖੋ ਇਹ ਤੇ ਆਪਾਂ ਅੱਗੇ ਗੱਲ ਕਰ ਹੀ ਰਹੀ ਆ, ਅਕਾਲੀ ਦਲ ਨੇ ਜਿਹੜੀ ਸ਼ਿਕਾਇਤ ਕੀਤੀ ਆ ਉਹ ਬਿਜਲੀ ਦੇ ਬਿੱਲਾਂ ਦੀ ਹੋਈ ਆ। ਤੇ ਉਹ ਬਿਜਲੀ ਦੇ ਬਿੱਲਾਂ ਦਾ ਰੌਲਾ ਜਿਹੜਾ ਜਲਾਲਾਬਾਦ ਦੇ ਵਿੱਚ ਇਸ ਕਰਕੇ ਪਿਆ ਵਾ ਕਿਉਂਕਿ ਪਿਛਲੇ ਦਿਨੀ ਕੁਛ ਵੀਡੀਓ ਵਾਇਰਲ ਹੋਈਆਂ ਸੀਗੀਆਂ, ਕੁਛ ਤਸਵੀਰਾਂ ਜਿਹੜੀਆਂ ਛਪੀਆਂ ਸੀਗੀਆਂ ਜਿਹਦੇ ਵਿੱਚ ਬੜਾ ਭੀੜ ਭੜੱਕਾ ਨਜ਼ਰ ਆਉਂਦਾ। ਕੁਛ ਲੋਕ ਇਹ ਗੱਲ ਕਹਿੰਦੇ ਆ ਕਿ ਸਾਨੂੰ ਸੂਚਨਾ ਮਿਲੀ ਸੀਗੀ ਕਿ ਸਾਡੇ ਬਿਜਲੀ ਦੇ ਬਿੱਲ ਜਿਹੜੇ ਆ ਉਹ ਮਾਫ ਕੀਤੇ ਜਾ ਰਹੇ, ਯਾਨੀ ਭਰੇ ਜਾ ਰਹੇ ਆ ਖੁਦ ਹੀ। ਪਰ ਬਾਅਦ ਦੇ ਵਿੱਚ ਉਹ ਮਾਮਲਾ ਜਿਹੜਾ ਉਹ ਤੂਲ ਇਸ ਕਰਕੇ ਫੜ ਗਿਆ ਕਿਉਂਕਿ ਅਕਾਲੀਆਂ ਨੇ ਜਾ ਕੇ ਸ਼ਿਕਾਇਤ ਕਰ ਦਿੱਤੀ। ਅਕਾਲੀ ਕਹਿੰਦੇ ਆ ਕਿ ਕੁਛ ਲੋਕਾਂ ਦੇ ਬਿੱਲ ਭਰੇ ਗਏ, ਵੋਟਰਾਂ ਦੇ ਬਿੱਲ ਭਰੇ ਗਏ ਆ ਤੇ ਮੈਸੇਜ ਵੀ ਆਏ ਆ ਬਕਾਇਦਾ ਉਹਨਾਂ ਦੇ ਮੋਬਾਇਲਾਂ ਤੇ, ਜਦਕਿ ਇਹ ਕਹਿੰਦੇ ਆ ਕਿ ਨਹੀਂ ਕਿਸੇ ਨੇ ਜੀ ਓਦਾਂ ਹੀ ਅਫਵਾਹ ਫੈਲਾ ਦਿੱਤੀ, ਲੋਕ ਇਕੱਠੇ ਹੋ ਕੇ ਵੀਡੀਓ ਬਣ ਗਈ ਆ। ਸੋ ਸੱਚਾਈ ਜਿਹੜੀ ਆ ਉਹ ਹੁਣ ਇੱਥੇ ਖੜ ਕੇ ਜਾਂ ਇੱਥੇ ਬਹਿ ਕੇ ਬਿਆਨ ਕਰਨੀ ਬੜੀ ਔਖੀ ਆ ਕਿ ਕੀ ਹੋਇਆ ਕੀ ਵਾਪਰਿਆ। ਜੇ ਅਥੈਂਟਿਕਲੀ ਉਹ ਸਹੀ ਪਾਸਿਆਂ ਦੀ ਹੈ ਸ਼ਿਕਾਇਤ ਤਾਂ ਫਿਰ ਮੇਰੇ ਖਿਆਲ ਦੇ ਨਾਲ ਮਾਮਲਾ ਗੰਭੀਰ ਬਣ ਜਾਣਾ ਇਹਨਾਂ ਦੇ ਖਿਲਾਫ। ਤੇ ਦੂਜੀ ਚੀਜ਼ ਇਹ ਆ ਕਿ ਹੁਣ ਇਹ ਚੀਜ਼ਾਂ ਤੇ ਚੱਲਣੀਆਂ ਹੀ ਚੱਲਣਗੀਆਂ। ਆ ਜਿਹੜੇ ਰਹਿ ਗਏ ਆ 4-5 ਦਿਨ, ਇਹਨਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਚੱਲਣਗੀਆਂ। ਤੁਸੀਂ ਵੇਖੋ ਗਾਂ ਗਾਂ ਪਰਚੀ ਵੀ ਚੱਲੇਗੀ ਕਿ ਆਹ ਲੈ ਪਰਚੀ ਇਹਦੇ ਤੇ ਜੋ ਵੀ ਲਿਖਣਾ ਲਿਖ ਲਾ ਤੇ ਜਾ ਕੇ ਫਲਾਣੀ ਦੁਕਾਨ ਤੋਂ ਲੈ ਲਈ। ਸੋ ਇਸ ਤਰ੍ਹਾਂ ਦੀ ਸੌਦੇਬਾਜ਼ੀ ਹੋਣੀ ਆ। ਖਾਸ ਤੌਰ ਤੇ ਦੇਖ ਲਿਓ ਜਲਾਲਾਬਾਦ ਤੇ ਦਾਖਾ, ਇਹ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਇਹਨਾਂ ਦੋ ਹਲਕਿਆਂ 'ਚ ਤਾਂ ਘੱਟੋ ਘੱਟ ਵਾਧੂ ਆਉਣਗੀਆਂ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਕਾਂਗਰਸੀ ਨਹੀਂ ਵੈਸੇ ਕਿਸੇ ਵਿਵਾਦਾਂ ਤੋਂ ਬਚਦੇ, ਕਹਿੰਦੇ ਰਾਜਾ ਵੜਿੰਗ ਦੀ ਹੁਣ ਇੱਕ ਵਾਰ ਫੇਰ ਆਡੀਓ ਹੋਈ ਹੈ ਵਾਇਰਲ। ਦੇਖੋ ਰਾਜਾ ਵੜਿੰਗ ਦੀ ਤਾਂ ਮੇਰੇ ਖਿਆਲ ਦੇ ਨਾਲ ਇੰਨੀ ਜ਼ਿਆਦਾ ਵਾਇਰਲ ਹੋਈ ਆਡੀਓ ਵੀਡੀਓ, ਮੇਰੇ ਖਿਆਲ ਦੇ ਨਾਲ ਤੇ ਇਹਨੂੰ ਤੇ ਰਿਕਾਰਡ ਤੋੜ ਮੰਤਰੀ ਕਹਿਣਾ ਚਾਹੀਦਾ ਇਸ ਮਾਮਲੇ ਦੇ ਵਿੱਚ। ਕਿਆ 2-2.5 ਸਾਲਾਂ 'ਚ ਤਾਂ ਚੰਗਾ ਤਗੜਾ ਕਲਾਕਾਰ ਇੰਨੀਆਂ ਕੈਸਟਾਂ ਨਹੀਂ ਕੀਤੀਆਂ ਉਹਨੇ 90 ਦੇ ਦਹਾਕੇ 'ਚ। ਅੱਜ ਦਵਿੰਦਰ ਖੀਏ ਦੀ ਵੀ ਇੰਨੀ ਜਲਦੀ ਕੈਸਟ ਨਹੀਂ ਸੀ ਆਉਂਦੀ ਜਿੰਨੀ ਜਲਦੀ ਇਹਦੀ ਆਡੀਓ ਵਾਇਰਲ ਹੋ ਜਾਂਦੀ ਆ, ਜਿੰਨੀ ਜਲਦੀ ਇਹਦੀ ਵੀਡੀਓ ਵਾਇਰਲ ਹੋ ਜਾਂਦੀ ਆ। ਸੋ ਕਮਾਲ ਦੀ ਗੱਲ ਹੈ। ਜਿੱਦਾਂ ਹੁਣ ਆਪਾਂ ਭਾਰਤ ਭੂਸ਼ਣ ਆਸ਼ੂ ਦੀ ਗੱਲ ਕੀਤੀ ਹੈ ਕਿ ਉਹਦੇ ਵੀ ਵਿਵਾਦ ਹੈ ਜਿਹੜੇ ਉਹ ਮੁੱਕਦੇ ਨਹੀਂ ਹੈ, ਪਰ ਇਹਦੀਆਂ ਜਿਹੜੀਆਂ ਆਡੀਓ ਵੀਡੀਓ ਕਿਹੜਾ ਮੁੱਕਦੀਆਂ ਨੇ, ਇਹ ਵੀ ਮੁਕਾਬਲੇ 'ਚ ਹੀ ਆ, ਉਹਦੇ ਸਖਤ ਮੁਕਾਬਲਾ ਹੀ ਆ ਦੋਨਾਂ ਦਾ। ਸੋ ਇਹਨਾਂ ਦਾ ਹੁਣ ਜਿਹੜਾ ਮੁਕਾਬਲਾ ਚੱਲਦਾ ਪਿਆ ਆਪੋ ਵਿੱਚ ਦੀ ਉਹ ਇਸ ਕਦਰ ਚੱਲਦਾ ਪਿਆ ਕਿ ਆਡੀਓ ਇੱਕ ਹੋਰ ਆ ਗਈ। ਹਾਲਾਂਕਿ ਥੋੜੇ ਦਿਨ ਪਹਿਲਾਂ ਇੱਕ ਆਡੀਓ ਵੀਡੀਓ ਦੀ ਵਾਇਰਲ ਹੋਈ ਸੀ ਰਾਜਾ ਵੜਿੰਗ ਦੀ, ਜਿਹਦੇ ਵਿੱਚ ਉਹ ਕੁਛ ਕਹਿ ਰਿਹਾ ਕਿ ਅਸੀਂ ਜਾਣ ਬੁੱਝ ਕੇ ਏਦਾਂ ਪੜ੍ਹਾਉਂਦੇ ਨਹੀਂ ਹੈ ਤਾਂ ਕਿ ਤੁਸੀਂ ਸਾਨੂੰ ਫਿਰ ਵੋਟ ਨਹੀਂ ਪਾਓਗੇ। ਹਾਲਾਂਕਿ ਉਹ ਭਾਸ਼ਣ ਦੱਸਦੇ ਕਿਸੇ ਹੋਰ ਸੰਦਰਭ ਸੀ, ਚਲੋ ਕਿਸੇ ਨੇ ਗੱਲ ਕੱਟ ਕੇ ਪਾਤੀ। ਫੇਕ ਆਡੀਓ ਵੀਡੀਓ ਵੀ ਬਣ ਜਾਂਦੀਆਂ, ਤੁਹਾਨੂੰ ਪਤਾ ਹੀ, ਐਡਿਟ ਕਰਕੇ ਪਾ ਦਿੱਤੀਆਂ ਜਾਂਦੀਆਂ। ਪਰ ਇਹਦੇ ਵਿੱਚ ਕੀ ਆ ਕਿ ਜਿਹਦੇ ਨਾਲ ਹੋਈ ਬੀਤੀ ਆ ਉਹ ਗਿੱਦੜਬਾਹੇ ਦਾ ਇੱਕ ਸ਼ਖਸ ਆ, ਉਹਦੀ ਘਰਵਾਲੀ MC ਆ, ਉਹ ਸਾਹਮਣੇ ਵੀ ਆ ਗਿਆ ਤੇ ਉਹਨੇ ਸਾਫ਼ ਕਰ ਦਿੱਤਾ ਕਿ ਉਹ ਮੈਂ ਹੀ ਸੀਗਾ ਜਿਹਦੀ ਗੱਲਬਾਤ ਹੋ ਰਹੀ ਆ। ਕਿਉਂਕਿ ਜਿਹੜੀ 5-6 ਮਿੰਟ ਦੀ ਆਡੀਓ ਆ ਉਹਦੇ 'ਚ ਇੱਕ ਇਹਨਾਂ ਦਾ ਆਪਣਾ ਹੀ ਕਾਂਗਰਸੀ ਵਰਕਰ ਹੈ ਜਿਹੜਾ ਮਿੰਨਤਾਂ ਕਰਦਾ ਵੜਿੰਗ ਸਾਹਿਬ ਕਿ ਜਾਨ ਛੱਡੋ ਇਹਦੀ। ਫਿਰ ਉਹ ਅੱਗੋਂ ਗਾਲਾਂ ਵੀ ਬਕਦਾ ਇੱਕ ਤੇ ਰਾਜਾ ਵੜਿੰਗ। ਹੁਣ ਦੇਖੋ ਇਹ ਤਾਂ ਮੁੱਕਰ ਗਿਆ, ਪਹਿਲਾਂ ਇਹਦਾ ਪੱਖ ਹੈ ਜਿਹੜਾ ਉਹ ਇਹ ਆ ਤਾਂ ਮੁੱਕਰ ਗਿਆ, ਨਾਲੇ ਗੋਲਮੋਲ ਦੀ ਗੱਲ ਕਰ ਗਿਆ। ਹੋ ਵੀ ਸਕਦੀ, ਮੈਂ ਕਿਸੇ ਨੂੰ ਕਿਹਾ ਵੀ ਹੋ ਸਕਦਾ, ਪਰ ਇਸ ਤਰ੍ਹਾਂ ਮੈਂ ਨਹੀਂ ਕਹਿੰਦਾ ਕਿ ਵਿਕਾਸ ਦੇ ਮੁੱਦੇ ਤੇ ਇਸ ਤਰ੍ਹਾਂ ਨਹੀਂ ਕਹੂੰਗਾ। ਮਤਲਬ ਕਿ ਮੈਂ ਦੋਏ ਚੀਜ਼ਾਂ ਕਹਿ ਗਿਆ, ਜੇ ਕੋਈ ਗਲਤੀ ਕਰੂ ਫਿਰ ਤੇ ਮੈਂ ਕਹੂੰਗਾ ਹੀ ਕਹੂੰਗਾ। ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਕਹਿ ਰਿਹਾ ਕਿ ਇਹਦੇ ਤੇ ਮੈਂ 307 ਦਾ ਪਰਚਾ ਕਰਾਉਣਾ। ਉਹ ਕਹਿੰਦੇ ਥਾਣੇ 'ਚ ਅਸੀਂ ਬੈਠੇ ਹਾਂ ਜੀ ਤੇ ਉਹਦੇ ਜਵਾਕ ਜੱਲਾ ਆ ਕੇ ਪਿੱਟੀ ਜਾਂਦਾ। ਤੇ ਮਸਲਾ ਇਹੋ ਹੀ ਸੀਗਾ ਕਿ ਉਸ ਬੰਦੇ ਨੇ ਕਿਤੇ ਇਹ ਉੱਥੇ ਗਿਆ ਸੀਗਾ, ਵਾਲਮੀਕ ਜੀ ਦਾ ਜਿਹੜਾ ਦਿਹਾੜਾ ਲੰਘ ਕੇ ਗਿਆ, ਉਸ ਮੌਕੇ ਤੇ ਉਹਨੂੰ ਬੁਲਾਇਆ ਸੀਗਾ। ਉੱਥੇ
ਹੁਣੀ ਸ਼ਾਮਤ ਨੂੰ ਉਹਨੇ ਸਵਾਲ ਕਰ ਦਿੱਤਾ। ਉਹ ਕਹਿੰਦਾ ਕਿ ਦੇਖੋ ਜੀ ਸਾਡੀ ਸੜਕ 3 ਸਾਲ ਤੋਂ ਬਣੀ ਨਹੀਂ ਹੈ, ਤੇ ਇਹ ਘੇਰ ਕੇ ਖਲੋ ਗਿਆ ਕਿਉਂਕਿ ਉਹ ਅਕਾਲੀ ਪਰਿਵਾਰ ਤੋਂ ਹੀ ਸੰਬੰਧਿਤ ਸੀਗਾ। ਫਿਰ ਉੱਥੇ ਇਹਨਾਂ ਦੀ ਥੋੜੀ ਜਿਹੀ ਬਹਿਸ ਹੋਈ ਆ, ਤਲਖੀ ਹੋਈ ਆ। ਵੈਸੇ ਦੱਸਦੇ ਆ ਕੁਛ ਦੇ ਇਹ ਵੀ ਦੱਸਦੇ ਕਿ ਐਨਕਾਂ ਉਨਕਾਂ ਵੀ ਲੱਗੀਆਂ ਸੀ ਤੇ ਐਨਕਾਂ ਬਾਰੇ ਵੀ ਟਿੱਪਣੀ ਹੋਈ ਹੈ ਇੱਕਾ ਦੁੱਕਾ। ਤਾਂ ਉਸ ਤੋਂ ਬਾਅਦ ਫਿਰ ਇਹਨੇ ਉੱਥੇ ਮੌਕੇ ਤੇ ਹੀ ਦੱਸਦੇ ਜੋ ਉਹ ਬੰਦੇ ਨੇ ਗੱਲ ਦੱਸੀ ਆ ਔਨ ਰਿਕਾਰਡ ਆ, ਉਹ ਕਹਿੰਦਾ ਕਿ ਸਾਹਮਣੇ ਜਿਹੜਾ SHO ਖੜਾ ਸੀ ਇਹਨੇ ਸਾਹਮਣੇ ਆਖ ਦਿੱਤਾ ਕਿ ਇਹਨੂੰ ਚੁੱਕ ਕੇ ਅੰਦਰ ਸੁੱਟੋ, ਤੇ ਸ਼ਾਮ ਨੂੰ ਕਹਿੰਦਾ ਮੈਨੂੰ ਘਰੋਂ ਚੁੱਕ ਕੇ ਲੈ ਗਏ। ਬਸ ਆਹੀ ਗੱਲ ਹੋਈ ਆ, ਬਾਤ ਹੋਈ ਆ। ਤੇ ਬਾਅਦ ਦੇ ਵਿੱਚ ਉਹ ਜਿਹੜੀ ਆਡੀਓ ਆ ਉਹ ਕੋਈ ਕਾਂਗਰਸੀ ਵਰਕਰ ਦੀਆਂ ਮਿੰਟਾਂ ਕਰਦਾ ਤੇ ਕਹਿੰਦਾ ਕਿ ਠੀਕ ਹੈ ਤੇਰੇ ਕਰਕੇ ਮੈਂ ਛੱਡ ਦੇਣਾ, ਇਹਨੂੰ ਕੋਠੀ ਰਹਿ ਕੇ ਆ, ਇਹ ਹੱਥ ਜੋੜ ਕੇ ਮਾਫੀ ਮੰਗ ਲਵੇ ਤੇ ਨਹੀਂ ਤਾਂ ਫਿਰ ਮੈਂ 307 ਦੇ ਵਿੱਚ ਇਹਨੂੰ ਟੰਗੂਗਾ। ਤਾਂ ਇਹ ਕਈ ਸਵਾਲ ਉਪਜਦੇ ਆ ਸਾਰੇ ਘਟਨਾਕ੍ਰਮ ਦੇ ਨਾਲ ਜੁੜੇ ਕਿ ਦੇਖੋ ਉਹ ਜਿਵੇਂ ਆਡੀਓ ਦੇ ਵਿੱਚ ਕਹਿੰਦਾ ਰਾਜਾ ਵੜਿੰਗ, ਇੱਕ ਤੇ ਦੇਖੋ ਬੋਲੀ ਉਹਦੀ ਬੜੀ ਕੋਥਰੀ ਬੋਲੀ ਆ, ਗਾਲਾਂ ਕੱਢਦਾ ਘੱਟੋ ਘੱਟ ਇਸ ਆਡੀਓ ਦੇ ਵਿੱਚ 5-6 ਵਾਰੀ ਉਹ ਗਾਲਾਂ ਕੱਢਦਾ। ਤੇ ਦੂਜੀ ਚੀਜ਼ ਇਹ ਆ ਕਿ ਉਹ ਇਹ ਗੱਲ ਕਹਿੰਦਾ ਕਿ ਸਾਨੂੰ ਕੋਈ ਹੋਰ ਸਵਾਲ ਕਰੇ ਜਿਹਨੇ ਸਾਨੂੰ ਵੋਟ ਪਾਈ ਆ ਜਾਂ ਸਾਡੇ ਵਰਕਰ ਉਹ ਸਾਨੂੰ ਸਵਾਲ ਕਰੇ। ਕਾਹਦੀ ਸਾਨੂੰ ਸਵਾਲ ਕਿਉਂ ਕਰਨ? ਤਾਂ ਦੇਖੋ ਕਾਲੀਆਂ ਦੀ ਜਦੋਂ ਸਰਕਾਰ ਨਹੀਂ ਹੇਠਲੇ ਪੱਧਰ ਤੇ ਮੰਨ ਲਓ ਕੋਈ ਪੰਚ ਸਰਪੰਚ ਆ ਜਾਂ ਨਗਰ ਕੌਂਸਲਰ ਆ, ਉਹ ਤੁਹਾਨੂੰ ਕਿਉਂ ਨਹੀਂ ਸਵਾਲ ਕਰ ਸਕਦਾ? ਸਰਕਾਰ ਤੁਸੀਂ ਸਾਰਿਆਂ ਦੀ ਹੋ, ਸਾਰਿਆਂ ਦੀ ਸਰਕਾਰ ਹੋ। ਜੇ ਕੋਈ ਨੁਮਾਇੰਦਾ ਚੁਣਿਆ ਕੀ ਤੁਸੀਂ ਉਹਦੇ ਨੁਮਾਇੰਦੇ ਨਹੀਂ ਹੋ? ਜਿਹੜਾ ਛੋਟਾ ਨੁਮਾਇੰਦਾ ਕੀ ਤੁਸੀਂ ਉਹਦੀ ਗੱਲ ਨਹੀਂ ਸੁਣੋਗੇ? ਇਹ ਤਾਂ ਕਮਾਲ ਦੀ ਗੱਲ ਆ ਕਿ ਤੁਸੀਂ ਸਵਾਲ ਪੁੱਛਣ ਤੇ ਫਿਰ 307। ਤੇ ਇਹ ਤੋਂ ਵੀ ਵੱਡੀ ਕਮਾਲ ਦੀ ਗੱਲ ਤੇ ਇਹ ਆ ਨਾ ਕਿ SHO ਦਾ ਕੰਮ ਦੇਖੋ ਕਿ ਉਹਨੂੰ ਚੱਕ ਕੇ ਬੰਦੇ ਨੂੰ ਤੇ ਜਾ ਕੇ ਹਵਾਲਾ ਦੇ ਵਿੱਚ ਬੰਦ ਕਰ ਦਿੱਤਾ ਬਿਨਾਂ ਪਰਚੇ ਤੋਂ, ਬਿਨਾਂ ਕਿਸੇ ਦਰਖਾਸਤ ਤੋਂ। ਇਹਦਾ ਮਤਲਬ ਇਹ ਆ ਕਿ ਸਵਾਲ ਪੁੱਛਣ ਤੇ ਵੀ 307 ਲੱਗ ਸਕਦੀ ਆ। ਇਹਦਾ ਅਰਥ ਤੇ ਇਹੋ ਆ ਕਿ ਇਹ ਬੜੇ ਖੂਬਸੂਰਤ ਢੰਗ ਨਾਲ ਸਰਕਾਰ ਚਲਾ ਰਹੇ ਆ ਕਿ ਜਿਹਦੇ ਵਿੱਚ ਨਰਿੰਦਰ ਮੋਦੀ ਹੋਰਾਂ ਤੇ ਲੋਕ ਲਾਹਨਤਾਂ ਪਾਉਂਦੇ ਹੀ ਪਾਉਂਦੇ ਆ ਕਿ ਇੱਥੇ ਜੀ ਸਹਿਨਸ਼ੀਲਤਾ ਦੀ ਘਾਟ ਆ ਗਈ, ਇੱਥੇ ਤਾਂ ਬੋਲਣਾ ਵੀ ਗੁਨਾਹ ਹੋ ਗਿਆ। ਤੇ ਇਹ ਕੀ ਆ? ਇਹਨੇ ਪੱਤਰਕਾਰਾਂ ਤੇ ਵੀ ਮਾਮਲਾ ਦਰਜ ਕਰਵਾਤਾ ਸੀ ਪਿੱਛੇ ਜੇ, ਹੁਣ ਚੱਕ ਕੇ ਆਡੀਓ ਆ ਗਈ। ਇਹਦਾ ਮਤਲਬ ਕਿ ਕੋਈ ਵੀ ਨਾ ਬੋਲੇ ਦੇ ਸਾਹਮਣੇ। ਅੱਗੇ ਇੱਥੇ ਬਠਿੰਡੇ ਦੇ ਵਿੱਚ ਆਇਆ ਸੀ ਇਲੈਕਸ਼ਨ ਲੜਨਾ ਤੇ ਉਦੋਂ ਇੱਕ ਪੱਤਰਕਾਰ ਦੇ ਨਾਲ ਕੁੱਟਮਾਰ ਹੋ ਗਈ ਸੀਗੀ। ਇਹ ਕਹਿਣ ਦਾ ਮਤਲਬ ਇਹ ਹੋਗਾ ਕਿ ਰਾਜਾ ਵੜਿੰਗ ਨੂੰ ਆਪਣਾ ਵਤੀਰਾ ਜਿਹੜਾ ਉਹ ਥੋੜਾ ਜਿਹਾ ਠੀਕ ਕਰਨਾ ਪਊਗਾ। ਥੋੜਾ ਨਹੀਂ, ਮੈਂ ਤਾਂ ਕਹਿੰਦਾ ਕਿ ਬਹੁਤਾ ਠੀਕ ਕਰਨਾ ਪਊਗਾ। ਔਰ ਦੂਜੀ ਚੀਜ਼ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਇੱਧਰ ਧਿਆਨ ਦੇਣ ਦੀ ਜ਼ਰੂਰਤ ਆ। ਚੌਥਾ ਪੰਜਵਾਂ ਕਾਂਡ ਆ ਰਾਜਾ ਵੜਿੰਗ ਦੇ ਨਾਲ ਜੁੜਿਆ ਤਾਂ ਚਲੋ ਹੈਗਾ ਹੀ ਹੈਗਾ। ਚੌਥਾ ਪੰਜਵਾਂ ਕਾਂਡ ਹੈ ਜਦੋਂ ਇਹਨਾਂ ਦੇ ਵਿਧਾਇਕ ਇਸ ਤਰ੍ਹਾਂ ਬੋਲੀ ਜਾਂਦੇ ਆ, ਕਦੇ ਗੈਂਗਸਟਰਾਂ ਦੇ ਮੁੱਦੇ ਤੇ ਇਹਨਾਂ ਦੀ ਆਡੀਓ ਵਾਇਰਲ ਹੋ ਜਾਂਦੀ ਆ, ਕਦੇ ਧਮਕੀਆਂ ਦਿੰਦੇ ਆ ਇਹਨਾਂ ਦੇ ਜਿਹੜੇ ਹੋਰ ਲੀਡਰ ਉਹਨਾਂ ਦੀ ਆਡੀਓ ਵਾਇਰਲ ਹੋ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਠੀਕ ਕਰਨ ਦੀ ਜ਼ਰੂਰਤ ਆ। ਪਰ ਆ ਜਿਹੜੀ ਸਵਾਲ ਪੁੱਛਣ ਤੇ ਦਲੀਲ ਇਹ ਦਿੱਤੀ ਜਾ ਰਹੀ ਆ ਕਿ 307 ਲਾ ਦਿਆਂਗੇ, ਤੇ ਬੜੀ ਖਤਰਨਾਕ ਜੀ ਗੱਲ ਹੈ। ਇਹਦਾ ਮਤਲਬ ਕਿ ਤੁਹਾਡੇ ਸਾਹਮਣੇ ਕੋਈ ਬੋਲ ਹੀ ਨਹੀਂ ਸਕਦਾ। ਜੀ ਚਾਹੁੰਦੇ ਤਾਂ ਇਹੀ ਕੁਛ ਹੀ ਆ ਵੀ ਸਾਰੇ ਜਾਣੇ ਚੁੱਪ ਚੁਪੀਤੇ ਮੰਨੀ ਜਾਣ, ਇਹਨਾਂ ਨੂੰ ਪੁੱਛੇ ਕੋਈ ਨਾ। ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਆਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID